ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਕਰੋਨਾ ਮਰੀਜ਼ਾਂ ਦੇ ਵੇਰਵੇ ਗੁਪਤ ਰੱਖਣਗੀਆਂ ਨਿੱਜੀ ਲੈਬਾਂ। ਹਾਂਜੀ, ਦੇਖੋ, ਕਰੋਨਾ ਤੋਂ ਸ਼ੁਰੂਆਤ ਹੁੰਦੀ ਹੈ ਜਦੋਂ ਦਿਨ ਚੜ੍ਹਦਾ, ਤੇ ਉਦੋਂ ਵੀ ਅੱਜ ਕੱਲ੍ਹ ਅਖਬਾਰ ਜਿਹੜੇ ਆ ਉਹ ਜਿੱਦਾਂ ਕਹੀਏ ਨਾ ਮੱਥੇ 'ਚ ਵੱਜਦੇ ਆ ਕਰੋਨਾ ਦਾ ਅੰਕੜਾ ਲੈ ਕੇ, ਕਿ ਪੂਰੀ ਦੁਨੀਆ 'ਚ ਐਂ ਹੋ ਗਿਆ ਜੀ, ਇੰਝ ਹੋ ਗਿਆ। ਤੋ ਜਦੋਂ ਸ਼ਾਮ ਪੈਂਦੀ ਹੈ, ਜਦੋਂ ਸੌਣਾ ਹੁੰਦਾ, ਉਦੋਂ ਵੀ ਲੋਕ ਦੇਖ ਕੇ ਸੌਂਦੇ ਆ ਕਿ ਅੱਜ ਕਿੰਨਾ ਕੁ ਨੁਕਸਾਨ ਕੀਤਾ ਕਰੋਨਾ ਨੇ। ਖੈਰ, ਜੇ ਗੱਲ ਕਰੀਏ ਇਹਨਾਂ ਖਬਰਾਂ ਦੀ, ਤਾਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਕਿ ਜਿਹੜੀਆਂ ਹੁਣ ਆਇਡੈਂਟੀਆਂ ਨੇ, ਮਤਲਬ ਪਛਾਣਾਂ ਨੇ ਜਿਹੜੀਆਂ ਮਰੀਜ਼ਾਂ ਦੀਆਂ, ਉਹ ਜਨਤਕ ਨਹੀਂ ਕੀਤੀਆਂ ਜਾਣਗੀਆਂ। ਇੱਥੋਂ ਤੱਕ ਕਿ ਜੋ ਇੱਕ ਪੋਸਟਰ ਲੱਗਦਾ ਸੀਗਾ ਇੱਧਰ ਘਰਾਂ ਦੇ ਵਿੱਚ, ਤੁਹਾਨੂੰ ਨਹੀਂ ਪਤਾ, ਜਿਹੜਾ ਬੰਦਾ ਕੁਆਰੰਟੀਨ ਕੀਤਾ ਜਾਂਦਾ ਨਾ, ਉਹਦੇ ਘਰ ਦੇ ਅੱਗੇ ਪੋਸਟਰ ਲਾ ਦਿੱਤਾ ਜਾਂਦਾ ਹੈ ਕਿ ਆ ਬੰਦਾ ਜਿਹੜਾ ਇਹ ਫਲਾਣੀ ਡੇਟ ਤੋਂ ਲੈ ਕੇ ਫਲਾਣੀ ਤਰੀਕ ਤੱਕ ਏਕਾਂਤਵਾਸ ਕੀਤਾ ਹੋਇਆ, ਜਾਂ ਜਿੱਦਾਂ ਜੋ ਲਿਖਦੇ ਆ ਸ਼ਬਦਾਂ, ਤਾਂ ਉਹ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਦਾ। ਕੋਈ ਉਸ ਤਰ੍ਹਾਂ ਬਾਹਰ ਅੰਦਰੋਂ ਲੱਗਦਾ ਫਿਰ ਨਹੀਂ ਕਿ ਕੋਈ ਕਰ ਰਿਹਾ ਵੇਖ ਕੇ ਤੇ ਉਹ ਵੀ ਨੱਕ ਬੁੱਲ ਜੇ ਚੜਾਉਂਦਾ। ਇੱਕ ਸੀ ਸਮੱਸਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਆਖਿਆ ਸੀਗਾ ਕਿ ਇਸ ਤਰ੍ਹਾਂ ਵੇਰਵੇ ਜਾਂ ਪਛਾਣ ਜਿਹੜੀ ਉਹ ਜਨਤਕ ਨਹੀਂ ਕਰਾਂਗੇ ਅਸੀਂ। ਤਾਂ ਉਸ ਤੋਂ ਬਾਅਦ ਇਹਨਾਂ ਨੇ ਹੁਣ ਕੀ ਆ ਕਿ ਨਿੱਜੀ ਹਸਪਤਾਲਾਂ ਹੋਈਆਂ, ਜਿੱਦਾਂ ਕਲੀਨਿਕਾਂ ਤੇ ਲੈਬਾਂ, ਇਹਨਾਂ ਨੂੰ COVID-19 ਲਈ ਜੋ ਰੈਪਿਡ ਐਂਟੀਜਨ ਟੈਸਟ ਹੁੰਦਾ, RAT ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਰਨ ਦੀ ਇਜਾਜ਼ਤ ਦੇ ਦਿੱਤੀ ਆ। ਇੱਕ ਤੇ ਵੈਸੇ ਉਹਨਾਂ ਨੂੰ ਪਹਿਲੇ ਇਜਾਜ਼ਤ ਸੀਗੇ, ਪੈਸੇ ਘਟਾਏ ਸੀਗੇ ਅੱਗੇ 1000 ਤੋਂ 700 ਕੀਤਾ ਸੀ। ਹੁਣ ਇਹਨਾਂ ਨੇ ਆਖਿਆ ਵਾ ਕਿ ਕਿੱਟ ਅਸੀਂ ਦੇ ਦਿਆਂਗੇ ਤੇ ਕੀਮਤ ਤੁਸੀਂ ਕਿਸੇ ਤੋਂ ਜ਼ਿਆਦਾ 200 ਤੋਂ ਵੱਧ ਨਹੀਂ ਵਸੂਲਣੀ। 200-250 ਰੁਪਇਆ ਮੇਰੇ ਖਿਆਲ ਦੇ ਨਾਲ ਅੱਜ ਇਹਨਾਂ ਨੇ ਕਰ ਦਿੱਤਾ, ਪਰ ਨਾਲ ਵਿਸ਼ੇਸ਼ ਹਦਾਇਤਾਂ ਦੇ ਦਿੱਤੀਆਂ ਨੇ ਕਿ ਬਈ ਇੱਕ ਤੇ ਜੋ ਤੁਸੀਂ ਸਟਰਕਚਰ ਤਿਆਰ ਕਰਨਾ ਲੈਬਾਂ ਵਾਸਤੇ, ਉਹਦੇ 'ਚ ਜਿਹੜਾ ਬੰਦਾ ਨਮੂਨੇ ਲਊਗਾ, ਇੱਕ ਜੋ ਕੈਬਨ 'ਚ ਹੋਵੇ, ਇੱਕ PP ਜਿਹੜਾ ਸੂਟ ਹੁੰਦਾ, ਕਿੱਟ ਹੁੰਦੀ ਹੈ, ਉਹ ਜ਼ਰੂਰ ਪਹਿਨੀ ਹੋਵੇ। ਇਸ ਤਰ੍ਹਾਂ ਦੇ ਮਤਲਬ ਕਿ ਉਹਨਾਂ ਨੇ ਸਾਰੇ ਨੇਮ ਕਾਇਦੇ ਜਿਹੜੇ ਉਹ ਬਣਾ ਕੇ ਤੇ ਦੱਸ ਦਿੱਤੇ ਆ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਠੀਕ ਹੈ ਕਿ ਚਲੋ ਇੱਕ ਭਰਮ ਜਿਹੜਾ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਵਾ ਕਿ ਸਰਕਾਰੀ ਹਸਪਤਾਲਾਂ 'ਚ ਤੇ ਬੰਦੇ ਦੀ ਬੜੀ ਦੁਰਦਸ਼ਾ ਕਰਦੇ ਆ, ਤਾਂ ਉਹ ਤੋਂ ਲੱਗਦਾ ਇਹਨਾਂ ਨੇ ਇਹ ਵੀ ਸਮਝ ਲਿਆ ਵਾ ਕਿ ਨਿੱਜੀ ਹਸਪਤਾਲਾਂ ਦਾ, ਲੈਬਾਂ ਦਾ, ਕਲੀਨਿਕਾਂ ਦਾ ਥੋੜ੍ਹਾ ਜਿਹਾ ਡਰ ਘੱਟਿਆ ਲੋਕਾਂ ਨੂੰ। ਇੱਧਰ ਨੂੰ ਮੁਹਾਰ ਉਹਨਾਂ ਦੀ ਮੋੜ ਦਈਏ, ਘੱਟੋ ਘੱਟ ਜਿਹੜੀ ਟੈਸਟਿੰਗ ਆ ਉਹ ਤੇ ਵਧੂਗੀ ਨਾ। ਸਮੱਸਿਆ ਇੱਥੇ ਇਹ ਵੀ ਆ ਰਹੀ ਆ ਕਿ ਜਦੋਂ ਰਿਊਮਰ ਜ਼ਿਆਦਾ ਫੈਲ ਰਹੇ ਆ, ਅਫਵਾਹਾਂ ਜ਼ਿਆਦਾ ਫੈਲ ਰਹੀਆਂ ਨੇ, ਤਾਂ ਲੋਕ ਟੈਸਟਿੰਗ ਵਾਸਤੇ ਵੀ ਤਿਆਰ ਨਹੀਂ ਹੋ ਰਹੇ। ਇਹ ਵੀ ਇੱਕ ਬਿਪਤਾ ਹੈ ਪੰਜਾਬ ਸਰਕਾਰ ਵਾਸਤੇ, ਇਹ ਵੀ ਇੱਕ ਚੁਣੌਤੀ ਹੈ। ਮੇਰੇ ਖਿਆਲ ਦੇ ਨਾਲ ਇਹਦਾ ਹੀ ਇੱਕ ਇਹਨਾਂ ਨੇ ਕੋਡ ਕੱਢਿਆ। ਦੇਖਦੇ ਹਾਂ ਇਹਦਾ ਅੱਗੇ ਕਿੰਨਾ ਕੁ ਅਸਰ ਪੈਂਦਾ, ਬਾਕੀ ਦੇਖਦੇ ਹਾਂ। ਖਬਰਾਂ ਕਰੋਨਾ ਦੀਆਂ ਹੋਰ ਕੀ ਹੈ, ਤਾਂ ਅੱਜ ਜੇ ਆਪਾਂ ਕਹੀਏ ਕਿ ਭਾਰਤ ਨੂੰ ਰਾਹਤ ਮਿਲੀ ਆ, ਤਾਂ ਭਾਰਤ ਦੇ ਵਿੱਚ ਵੈਸੇ ਤੇ ਕੇਸ ਜਿਹੜੇ ਆ ਤਕਰੀਬਨ 43 ਲੱਖ ਹੋ ਚੁੱਕੇ ਸਨ ਉਸ ਸਮੇਂ ਜਦੋਂ ਲਾਸਟ ਅਪਡੇਸ਼ਨ ਵੇਖੀ ਆ ਮੈਂ, ਤਾਂ ਇਹਦੇ ਵਿੱਚ 8,83,697 ਐਕਟਿਵ ਕੇਸ ਸਨ, ਜਦਕਿ 33,23,951 ਲੋਕ ਜਿਹੜੇ ਆ ਉਹ ਐਨਾ ਮਰਨਾ ਹੋ ਚੁੱਕੇ ਆ। ਪਰ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਤੀਜੇ ਦਿਨ, ਮਤਲਬ ਕਿ 2 ਦਿਨ 90,000 ਤੋਂ ਵੱਧ ਅੰਕੜਾ ਛੂਹ ਕੇ ਇੰਡੀਆ ਜਿਹੜਾ ਉਹ ਮਰੀਜ਼ਾਂ ਦੇ ਲਿਹਾਜ਼ ਨਾਲ 75,809 ਤੇ ਆ ਗਿਆ। ਇਹ ਵੀ ਉਹ ਸ਼ੇਅਰ ਮਾਰਕੀਟ ਵੀ ਬਣੀ ਪਈ, ਸੈਂਸੈਕਸ ਕਹਿੰਦੇ ਆ ਨਾ ਉਹਨੂੰ, ਉੱਤੇ ਚੱਲ ਕੇ ਕਦੇ ਥੱਲੇ ਚੱਲ ਕੇ, ਇਹ ਛਾਪਾ ਅਜੀਬ ਜਿਹਾ ਪਿਆ। ਤਾਂ ਇਸ ਤਰ੍ਹਾਂ ਅੰਕੜਾ ਵੇਖ ਕੇ ਵੀ ਕਈ ਵਾਰ ਮਨ ਨੂੰ ਤਸੱਲੀ ਹੁੰਦੀ ਹੈ, ਕਈ ਵਾਰ ਉਸ ਤਰ੍ਹਾਂ ਹੀ ਡਰ ਜਾਈਦਾ, ਸਾਨੂੰ ਪਾਣੀ ਨਹੀਂ ਲੈਂਦਾ ਕਿ ਕੀ ਬਣੂਗਾ। ਖੈਰ, ਤੇ ਮੌਤਾਂ ਜਿਹੜੀਆਂ ਉਹ ਥੋੜ੍ਹੀਆਂ ਵਧੀਆਂ, 1133 ਮੌਤਾਂ ਹੋਈਆਂ ਨੇ, 75,809 ਮਾਮਲੇ, ਮਤਲਬ ਕਿ 15,000 ਇੱਕੇ ਦਮ ਹੀ ਘਟ ਗਏ। ਇਹ ਕਾਫੀ ਵੱਡੀ ਰਾਹਤ ਹੈ ਜੇ ਦੇਖੀਏ ਆਪਾਂ। ਤੇ ਜੇ ਅਗਲੀ ਗੱਲ ਆਪਾਂ ਕਰੀਏ ਤੇ ਇਹਨਾਂ ਨੇ ਇੱਕ ਹੋਰ ਚੀਜ਼ ਵੀ ਦੱਸੀ ਆ ਅੱਜ
ਸਿਹਤ ਮਹਿਕਮਾ ਜਿਹੜਾ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ। ਹੂੰ ਉਹਨਾਂ ਨੇ ਕਿਹਾ ਕਿ ਇੱਕ ਤੇ ਟੈਸਟਿੰਗ ਬੜੇ ਲਾਰਜ ਸਕੇਲ ਤੇ ਅਸੀਂ ਲੈ ਗਏ ਹਾਂ, ਮਤਲਬ 50 ਲੱਖ ਤੱਕ ਟੈਸਟਿੰਗ ਅਸੀਂ ਕੀਤੀ ਹੈ 7 ਸਤੰਬਰ ਤੋਂ ਲੈ ਕੇ ਹੁਣ ਤੱਕ, ਯਾਨੀ 24 ਘੰਟਿਆਂ ਦੇ ਵਿੱਚ ਹੀ ਅਸੀਂ 10,98,621 ਜਿਹੜੀਆਂ ਹੈਗੀਆਂ ਟੈਸਟਾਂ ਉਹ ਕੀਤੀਆਂ ਨੇ। तो 7 ਸਤੰਬਰ ਤੱਕ ਹੀ ਕਹਿੰਦੇ ਆ ਕਿ ਇਹ ਟੈਸਟਿੰਗ ਜਿਹੜੀ ਹੋ ਚੁੱਕੀ ਹੈ। ਨਹੀਂ ਮੇਰੇ ਖਿਆਲ ਦੇ ਨਾਲ ਅੰਕੜਾ ਜਿਹੜਾ ਉਹ ਕੁਛ ਇਸ ਤਰ੍ਹਾਂ ਦਾ ਹੋਏਗਾ ਕਿ 5,06,50,128 ਕੁਛ ਇਸ ਤਰ੍ਹਾਂ ਦਾ ਇੱਕ ਅੰਕੜਾ ਦਿੱਤਾ, ਸ਼ਾਇਦ ਕਈ ਵਾਰ ਗਲਤ ਹੋ ਜਾਂਦਾ। ਤਾਂ ICMR ਇਹ ਕਹਿੰਦੇ ਆ ਕਿ ਜਿਹੜੀ ਮੌਤ ਦਰ ਅਸੀਂ ਨੋਟ ਕੀਤੀ ਆ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਗਿਰਾਵਟ ਵੱਲ ਹੈ, ਜਿਹੜੀ ਇੱਕ ਹੋਰ ਰਾਹਤ ਆ। ਮਤਲਬ ਕਿ ਜਿਹੜੀ ਅਗਸਤ ਦੇ ਪਹਿਲੇ ਵੀਕ ਸੀਗੀ 2.15 ਤਾਂ ਉਹ ਘਟ ਕੇ ਹੁਣ ਰਹਿ ਗਈ ਆ 1.70। ਮੇਰੇ ਖਿਆਲ ਨਾਲ ਇੰਡੀਆ ਵਾਸਤੇ ਸਭ ਤੋਂ ਵੱਡੀ ਰਾਹਤ ਆ। ਅੰਕੜਾ ਘਟੂਗਾ ਵੀ ਵਧੂਗਾ ਵੀ। ਤਾਂ ਜਿਹੜੀ ਇਹ ਫੈਟਲਿਟੀ ਰੇਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਜਿਹੜੀ ਆ ਨਾ ਇਹ ਅਸਲ ਦੇ ਵਿੱਚ ਅਹਿਮੀਅਤ ਰੱਖਦੀ ਹੈ ਕਿ ਪਰ ਮਿਲੀਅਨ ਦੇ ਵਿੱਚ ਕਿੰਨੀ ਆ ਟੋਟਲ ਜਿੰਨੀ ਹੁੰਦੀ ਆ ਸਾਰੇ ਵਿੱਚੋਂ ਨਿਕਲਦੀ ਆ ਮੌਤ ਦਰ ਉਹਨਾਂ ਐਕਟਿਵ ਕੇਸਾਂ ਦੇ ਵਿੱਚੋਂ, ਇਹ ਮਹੱਤਤਾ ਰੱਖਦੀ ਹੈ ਕੁੱਲ ਮਿਲਾ ਕੇ। ਵੈਸੇ ਸਾਡੇ ਪੰਜਾਬ ਦੇ ਵਿੱਚ ਤੇ ਕਾਫੀ ਜ਼ਿਆਦਾ ਕੌਮੀ ਪੱਧਰ ਤੋਂ ਜੇ ਦੇਖੀਏ ਤਾਂ ਇਹ 1.70 ਤੇ ਰਾਹਤ ਦੀ ਗੱਲ ਆ। ਤੇ ਦੂਸਰੇ ਪਾਸੇ ਨਾਲ ਸਿਹਤ ਮੰਤਰਾਲਾ ਜਿਹੜਾ ਉਹ ਕਹਿੰਦਾ ਕਿ ਟੈਸਟਿੰਗ ਕਰਕੇ ਭਾਈ ਅੰਕੜੇ ਥੋੜੇ ਜਿਹੇ ਵੱਡੇ ਆ ਰਹੇ ਆ, ਘਬਰਾਏ ਹੋਣਾ, ਮਤਲਬ ਕਿ ਢਾਰਤ ਜੀ ਵੀ ਬਣਾ ਰਹੇ ਆ ਕਿ ਅੰਕੜੇ ਦੇਖ ਕੇ ਕਿਤੇ ਮੈਂ ਦਿਲ ਦਾ ਦੌਰਾ ਨਾ ਪਵਾ ਲਿਓ, ਕੁਛ ਨਹੀਂ ਹੁੰਦਾ, ਕਿਉਂਕਿ ਅਸੀਂ ਟੈਸਟਿੰਗ ਵਧਾ ਰਹੇ ਹਾਂ। ਤਾਂ ਟੈਸਟਿੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ਾਇਦ ਲੈ ਗਏ 5,06,50,128 ਤੱਕ। ਇਹਦਾ ਮਤਲਬ ਇਹ ਹੋਆ ਕਿ 10 ਲੱਖ ਤੋਂ ਉੱਤੇ ਟੈਸਟਿੰਗ ਇੱਕ ਦਿਨ 'ਚ ਕਰ ਰਹੇ ਆ। ਜੇ ਆਪਾਂ ਇੱਕ ਹੋਰ ਵੱਡੀ ਖਬਰ ਵੱਲ ਦੇਖੀਏ ਤਾਂ ਅਜੇ ਖਬਰ ਆ ਗਈ ਦੇਰ ਸ਼ਾਮ ਕਿ ਭਾਰਤ ਦੇ ਵਿੱਚ ਉਹ ਜਿਹੜੀ ਸਪੁਤਨਿਕ 5 ਹੈ, ਉਹਨੂੰ ਵੀ ਕਹਿ ਦਿੰਦੇ ਸਪੁਤਨਿਕ ਵੀ, ਉਹ ਜਿਹੜੀ ਇੱਕ ਤਥਾ ਕਥਿਤ ਦੀ ਕਹਾਣੀ ਹਾਰ ਦੀ ਘੜੀ ਤਾਂ ਕਰੋਨਾ ਵੈਕਸੀਨ ਹੈ, ਕਿਉਂਕਿ ਜਦੋਂ ਤੱਕ ਉਹਦੇ ਪਰੇ ਨਹੀਂ ਚੜ੍ਹਦੀ ਤਾਂ ਉਹਦਾ ਤੀਸਰਾ ਜਿਹੜਾ ਟਰਾਇਲ ਆ, ਤੀਸਰੇ ਪੜਾਅ ਦਾ ਫੇਜ਼ ਦਾ, ਉਹ ਇੰਡੀਆ 'ਚ ਹੋ ਸਕਦਾ। ਇਹ ਇੱਕ ਵੱਡੀ ਖਬਰ ਆ। ਇਹਦਾ ਮਤਲਬ ਇਹ ਆ ਕਿ ਸਪੁਤਨਿਕ 5 ਤੇ ਟੇਕ ਰੱਖੀ ਹੈ, ਜਿਹੜਾ ਇਹ ਕਹਿੰਦੇ ਸੀਗੇ ਕਿ ਆਤਮ ਨਿਰਭਰ ਭਾਰਤ ਕਿ ਅਸੀਂ ਬਣਾ ਲਾਂਗੇ 15 ਅਗਸਤ ਤੱਕ। ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਨੇ ਮੁੜ ਕੇ ਬੋਲਣਾ ਨਹੀਂ ਜੇ, ਬੜੀ ਬੇਇੱਜ਼ਤੀ ਹੋਣੀ ਆ। ਇਹ ਕਹਿੰਦੇ 15 ਅਗਸਤ ਤੱਕ ਅਸੀਂ ਕਰ ਦੇਂਗੇ, ਲਾਂਚ ਕਰ ਦੇਂਗੇ, ਅਸੀਂ ਟੀਕੇ ਭਰ ਕੇ ਲਾਉਣੇ ਸ਼ੁਰੂ ਕਰ ਦੇਂਗੇ। ਤਾਂ ਮੈਂ ਕਿਹਾ ਸੀਗਾ ਕਿ ਨਾ ਇਹੋ ਜਿਹੇ ਦਾਅਵੇ ਕਰੋ, ਤੁਹਾਡੇ ਤੋਂ ਕੱਖ ਨਹੀਂ ਜੇ ਹੋਣਾ। ਤਾਂ ਹੁਣ ਇਹਦਾ ਮਤਲਬ ਹੈ ਕਿ ਆਪਣਾ ਆਤਮ ਨਿਰਭਰ ਹੋਣਾ ਤੇ ਛੱਡ ਦਿੱਤਾ, ਹੁਣ ਨਿਰਭਰਤਾ ਜਿਹੜੀ ਉਹ ਚਲੇਗੀ ਆ ਰਸ਼ੀਆ ਦੀ। ਤਾਂ ਲੱਗਦਾ ਉਹ ਆ ਕਿ ਰਸ਼ੀਆ ਵਾਲੀ ਨਿਰਭਰਤਾ ਜਿਹੜੀ ਉਹ ਅੱਗੇ ਵਧੇਗੀ। ਚਲੋ ਇਹਨਾਂ ਚੀਜ਼ਾਂ ਨੂੰ ਆਪਾਂ ਛੱਡ ਕੇ ਤੇ ਪੰਜਾਬ ਵੱਲ ਦੇਖਦੇ ਹਾਂ। ਪੰਜਾਬ 'ਚ ਕੀ ਸੂਰਤ ਹਾਲ ਰਹੀ ਆ। ਅੱਜ ਇੱਕ ਸੇਵਾਦਾਰ ਕੋਰੋਨਾ ਪੋਜ਼ੀਟਿਵ ਆ ਗਿਆ, ਜਿਸ ਕਰਕੇ ਅੰਮ੍ਰਿਤਸਰ ਦਾ DPRO ਦਫ਼ਤਰ ਹੀ ਬੰਦ ਹੋ ਗਿਆ। DPRO ਦਾ ਮਤਲਬ ਕੀ ਹੁੰਦਾ ਕਿ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ, ਲੋਕਾਂ ਦੇ ਨਾਲ ਜਿਹੜਾ ਰਿਲੇਸ਼ਨ ਰੱਖਣ ਵਾਲਾ ਆਫਿਸ ਹੈ, ਜੇ ਉਹ ਵੀ ਬੰਦ ਹੋ ਗਿਆ, ਸੂਚਨਾਵਾਂ ਕਿਵੇਂ ਲੋਕਾਂ ਤੱਕ ਜਾਣਗੀਆਂ? ਇਹ ਵੀ ਇੱਕ ਚਿੰਤਾ ਦਾ ਸਬਬ ਹੈ। ਲੁਧਿਆਣਾ 'ਚ ਫਿਰ ਬੇਲਗਾਮ ਹੀ ਰਿਹਾ, ਕਰੋਨਾ ਨਹੀਂ ਸੰਭਲਦਾ। 337 ਨਵੇਂ ਮਾਮਲੇ, 23 ਬੰਦੇ ਮਰ ਗਏ। ਅੰਮ੍ਰਿਤਸਰ ਦੇ ਵਿੱਚ 230 ਮਾਮਲੇ, 7 ਮਰੀਜ਼ ਮਰ ਗਏ। ਇਹ ਦੁਪਹਿਰ ਤੀਕ ਅੰਕੜੇ ਆ। ਫਰੀਦਕੋਟ ਦੇ ਵਿੱਚ 67 ਨਵੇਂ ਮਾਮਲੇ ਸੀਗੇ, 3 ਬੰਦਿਆਂ ਦੀ ਮੌਤ। ਮੋਗਾ 'ਚ 3 ਮੌਤਾਂ। ਸੰਗਰੂਰ ਦੇ ਵਿੱਚ 1 ਮੌਤ ਸੀਗੀ, ਸ਼ਾਇਦ ਸਬ ਇੰਸਪੈਕਟਰ ਮਰ ਗਿਆ ਸੀਗਾ ਦੁਪਹਿਰ ਤੱਕ। ਫਿਰ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ 138 ਨਵੇਂ ਕੇਸ, 3 ਦੀ ਜਾਨ ਚਲੇ ਗਈ। ਨਵਾਂ ਸ਼ਹਿਰ ਦੇ ਵਿੱਚ 22 ਲੋਕ ਪੋਜ਼ੀਟਿਵ ਆ ਗਏ ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਉਹਨਾਂ ਕਰਕੇ। ਹੁਸ਼ਿਆਰਪੁਰ ਦੇ ਵਿੱਚ ਵੀ 102 ਮਾਮਲੇ ਆਏ, 1 ਮਰੀਜ਼ ਦੀ ਮੌਤ। ਚੰਡੀਗੜ੍ਹ 'ਚ 370 ਨਵੇਂ ਮਾਮਲੇ ਆਏ। ਚੰਡੀਗੜ੍ਹ ਵਾਸਤੇ ਕਾਫੀ ਭਿਆਨਕ ਖਬਰ ਹੈ, 1 ਦੀ ਮੌਤ ਹੋ ਗਈ। ਇਸੇ ਤਰ੍ਹਾਂ ਰਜਿੰਦਰਾ ਹਸਪਤਾਲ ਪਟਿਆਲਾ ਸੰਬੰਧੀ ਝੂਠੀਆਂ ਗੱਲਾਂ ਫੈਲਾਉਣ ਦੇ ਚੱਲਦੇ ਆ ਇੱਕ ਨੰਬਰਦਾਰ ਨੂੰ ਵੀ ਕਾਬੂ ਕਰ ਲਿਆ। ਇਹ ਐਵੇਂ ਆਪਦੀਆਂ ਮਰੀਜ਼ਾਂ ਦਾ ਜਿੱਥੇ ਅੰਗ ਕੱਢੇ ਜਾ ਰਹੇ, ਫਲਾਨ ਕੀਤਾ ਜਾ ਰਿਹਾ। ਹੁਣ ਪਤਾ ਨਹੀਂ ਅੰਗ ਕੱਢੇ ਜਾ ਰਹੇ ਜਾਂ ਨਹੀਂ, ਪਰ ਇਹਦੇ ਅੰਗ ਜ਼ਰੂਰ ਪੁਲਿਸ ਨੇ ਕਿੱਦਾਂ ਕਰ ਦੇਣੇ ਆ। ਖੈਰ, ਜੇ ਅੱਗੇ ਆਪਾਂ ਗੱਲ ਕਰੀਏ ਪੰਜਾਬ 'ਚ IELTS ਸੈਂਟਰਾਂ ਨੂੰ ਮੁੜ ਖੋਲ੍ਹਣ ਲਈ ਮੁੱਖ ਮੰਤਰੀ ਨੂੰ ਮੈਮੋਰੰਡਮ ਦਿੱਤਾ ਗਿਆ। ਖੈਰ, ਇਹ ਵੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਹੁਤ ਵੱਡਾ ਦੁਖਾਂਤ ਹੀ ਹੈ ਕਿ ਇਹ ਤਾਂ ਕਹਿੰਦੇ ਸੀ ਕਿ ਹੋਰ ਨਹੀਂ, ਤੁਸੀਂ ਬੱਸਾਂ 'ਚ ਇਜਾਜ਼ਤ ਦਿੱਤੀ, ਅਸੀਂ ਬੱਸਾਂ 'ਚ ਕਲਾਸਾਂ ਲਾ ਲਿਆ ਕਰਾਂਗੇ, ਦਫਾ ਕਰੋ। ਜਾਂ ਵਾਹਵਾ ਇਹਨਾਂ ਨੇ ਸਰਕਾਰ ਨੂੰ ਟਕੋਰਾਂ ਕੀਤੀਆਂ, ਪਰ ਨਹੀਂ ਗੱਲ ਬਣਦੀ। ਉਸੇ ਤਰ੍ਹਾਂ ਹੀ ਜਿਵੇਂ ਕਰੋਨਾ ਤੇ ਕੋਈ ਅਸਰ ਨਹੀਂ ਹੁੰਦਾ। ਕਿਸੇ ਨੇ ਕਿਹਾ ਨਾ ਇਲਾਜ ਹੈ ਨਾ ਦਵਾਈ ਹੈ, ਇਸ਼ਕ ਤੇਰੇ ਟੱਕਰ ਕੀ ਬਲਾ ਆਈ ਹੈ। ਜੀ ਜੀ
ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਸੁਮੇਧ ਸੈਣੀ ਨੂੰ ਕਹਿੰਦੇ ਵੱਡਾ ਝਟਕਾ, ਹਾਈ ਕੋਰਟ ਨੇ ਜ਼ਮਾਨਤ ਅਰਜੀ ਕੀਤੀ ਖਾਰਜ। ਦੇਖੋ ਇਹਦੇ ਇਮਕਾਨ ਸੀਗੇ, ਜੇ ਆਪਾਂ ਵੇਖੀਏ ਆਪਾਂ ਨਿਰੰਤਰ ਗੱਲਬਾਤ ਕਰਦੇ ਆਏ ਹਾਂ ਇਸ ਮੁੱਦੇ ਤੇ। ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀਗਾ, ਵੈਸੇ ਕੱਲ ਵੀ ਆਪਾਂ ਗੱਲ ਕਰਦੇ ਪਏ ਤਾਂ ਜਿਸ ਦਿਨ ਪਹਿਲਾਂ ਇਹਦੀ ਜ਼ਮਾਨਤ ਖਾਰਜ ਹੋਈ ਹੈ ਅਦਾਲਤ ਚੋਂ, ਮੈਂ ਕਿਹਾ ਸੀਗਾ ਕਿ ਬਹੁਤ ਔਖਾ ਹੈ, ਹਾਈ ਕੋਰਟ ਚ ਨਾ ਮਾਤਰ ਸੰਭਾਵਨਾ ਹੈ। ਹਾਂ, ਸੁਪਰੀਮ ਕੋਰਟ ਚੋਂ ਸੰਭਾਵਨਾ ਬਣਦੀ ਹੈ, ਸੁਪਰੀਮ ਕੋਰਟ ਚੋਂ ਇਹਨੂੰ ਰਾਹਤ ਮਿਲ ਗਈ ਸੀਗੀ। ਉਸ ਵੇਲੇ ਦੇ ਜਿਹੜੇ ਹਾਕਮ ਸੀਗੇ ਉਹ ਨਾਲ ਬਰੋਬਰ ਖਲੋਗੇ ਸੀ। ਤੇ ਸੁਮੇਧ ਸੈਣੀ ਤੇ ਬੜੇ ਮੌਕਿਆਂ ਤੇ ਫਸ ਜਾਂਦਾ। ਦਵਿੰਦਰਪਾਲ ਸਿੰਘ ਭੁੱਲਰ ਦਾ ਪਿਤਾ ਤੇ ਉਹਦਾ ਮਾਸੜ, ਉਹ ਵੀ ਤਾਂ ਖਪਾਇਆ ਗਿਆ ਸੀਗਾ ਨਾ ਇਸੇ ਕੇਸ ਦੇ ਨਾਲ ਹੀ ਮਾਮਲਾ ਜੁੜਦਾ ਉਹ, ਕਿਉਂਕਿ ਮੁਲਤਾਨੀ ਇਹਨਾਂ ਦਾ ਨੇੜੂ ਸੀਗਾ ਨਾ, ਤਾਂ ਇਹ ਚੁੱਕਿਆ ਸੀਗਾ ਮੁਲਤਾਨੀ। ਅਸਲ 'ਚ ਇਹੀ ਕੜੀ ਜੁੜਦੀ ਸੀਗੀ ਨਾ ਨਾਲ ਇਹਨਾਂ ਚੀਜ਼ਾਂ ਦਾ, ਸ਼ਾਇਦ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ, ਖਾਸ ਤੌਰ ਤੇ ਜਿਹੜਾ ਨੌਜਵਾਨ ਵਰਗ ਆ, ਇਹ ਕੜੀਆਂ ਜੁੜਦੀਆਂ ਨੇ ਆਪੋ ਵਿੱਚ। ਉਹ ਕੇਸ ਗਿਆ ਸੀ, ਕਾਫੀ ਹੱਦ ਤੱਕ ਚਲੇ ਗਿਆ, ਸਾਫ਼ ਵੀ ਸੀਗਾ, ਕਲੀਅਰ ਵੀ ਸੀਗਾ। ਇੱਕ ਤੁਸੀਂ ਜੇ ਆਨਲਾਈਨ ਜਾਓਗੇ ਨਾ, ਤੁਹਾਨੂੰ ਇੱਕ ਖੱਤ ਮਿਲੇਗਾ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਮਾਤਾ ਦਾ। ਜੋ ਤੁਸੀਂ ਖੱਤ ਪੜੋਗੇ ਉਹਦੇ ਵਿੱਚ ਸਾਫ਼ ਮੈਂਸ਼ਨ ਕੀਤਾ ਹੋਇਆ ਉਹਨਾਂ ਨੇ, ਨਾਮ ਵੀ ਲਿਖੇ ਆ ਵੇਲੇ ਦੇ ਹਾਕਮਾਂ ਦੇ, ਔਰ ਸਾਫ਼ ਮੈਂਸ਼ਨ ਕੀਤਾ ਕਿ ਕਿਵੇਂ ਸੁਮੇਧ ਸੈਣੀ ਨੂੰ ਬਚਾ ਲਿਆ ਗਿਆ। ਤੋ ਇਹ ਜਿਹੜਾ ਸੀਗਾ ਰਫਾ ਦਫਾ ਕਰ ਦਿੱਤਾ ਗਿਆ। ਖੈਰ ਚਲੋ ਸੁਪਰੀਮ ਕੋਰਟ 'ਚ ਦੇਖਦੇ ਹਾਂ ਉਹਦੇ ਕਦੋਂ ਪਹੁੰਚਦਾ। ਵੈਸੇ ਤੇ ਮੈਨੂੰ ਲੱਗਦਾ ਕਿ ਪਹੁੰਚ ਜਾਣਾ ਇਹਨੇ, ਪੁਲਿਸ ਨਹੀਂ ਫੜ ਪਾਏਗੀ, ਕਿਉਂਕਿ ਜਿਸ ਤਰੀਕੇ ਦੀਆਂ ਰਿਪੋਰਟਾਂ ਆ ਰਹੀਆਂ ਨੇ, ਜਿਸ ਤਰੀਕੇ ਦੀ ਕਾਰਕਰਦਗੀ ਹੈ, ਉਹ ਪੁਲਿਸ ਜਿਹੜੀ ਕਿ ਚੈਟਾਂ ਦੇ ਵਿੱਚੋਂ ਬੰਦੇ ਲੱਭ ਲੈਂਦੀ ਆ, ਉਹਨਾਂ ਤੋਂ ਸੁਮੇਧ ਸੈਣੀ ਨਹੀਂ ਲੱਭਿਆ ਜਾ ਰਿਹਾ। ਕਮਾਲ ਦੀ ਗੱਲ ਹੈ। ਤੇ ਉਸ ਬੰਦੇ ਨੂੰ ਉਦੋਂ ਹਿਰਾਸਤ 'ਚ ਨਹੀਂ ਲੈ ਜਾ ਸਕਿਆ ਜਦੋਂ ਉਹਦੇ ਕੋਈ Z+ ਸੀ। ਇਹ ਕਮਾਲ ਦੀ ਗੱਲ ਹੈ। ਤਾਂ ਹੁਣ ਇਹਨੂੰ ਝਟਕਾ ਲੱਗਿਆ, ਕਿਉਂਕਿ ਝਟਕਾ ਦੋਹਰਾ ਹੈ, ਇਸ ਕਰਕੇ ਵੱਡਾ ਝਟਕਾ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਸਟਿਸ ਫਤਿਹਦੀਪ ਸਿੰਘ ਜੱਜ ਜਿਹੜੇ ਆ ਨਾ, ਉਹ ਥੋੜ੍ਹੇ ਜਿਹੇ ਬਹੁਤ, ਮੈਂ ਕਹੂੰਗਾ ਕਿ ਥੋੜ੍ਹੇ ਨਹੀਂ ਬਹੁਤ, ਜਿੱਦਾਂ ਕਹੀਏ ਕਿ ਇਹੋ ਜਿਹੇ ਮਾਮਲਿਆਂ ਪ੍ਰਤੀ ਕਰੜੇ ਆ, ਕੁਛ ਜੱਜ ਕਰੜੇ ਹੁੰਦੇ ਆ। ਮੈਂ ਤੁਹਾਨੂੰ ਤਾਂ ਹੀ ਕਿਹਾ ਸੀਗਾ ਕਿ ਮੈਂ ਜ਼ਾਤੀ ਤੌਰ ਤੇ ਵਾਸਤਾ ਰਿਹਾ ਉਹਨਾਂ ਦੇ ਨਾਲ, ਮੇਰਾ ਕੇਸ ਵੀ ਇੱਕ, ਤਾਂ ਮੈਨੂੰ ਪਤਾ ਫਰੀਦਕੋਟ ਸੈਸ਼ਨ ਜੱਜ ਹੁੰਦੇ ਸਨ। ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਜੱਜ ਜਿਹੜੇ ਆ ਉਹ ਕਈ ਵਾਰ ਇੱਥੇ ਰਾਹਤ ਨਹੀਂ ਦਿੰਦੇ, ਕਿਉਂਕਿ ਰਾਹਤ ਦੇਣ ਵਾਲਾ ਮਸਲਾ ਨਹੀਂ। ਚੱਕਰ ਇਹ ਆ ਕਿ 364 ਦੇ ਵਿੱਚ ਉਹਨੂੰ ਬੇਸ਼ੱਕ ਜ਼ਮਾਨਤ ਅੱਗੇ ਮਿਲੀ ਸੀ, ਪਰ ਉਸ ਤੋਂ ਬਾਅਦ ਮਾਮਲਾ ਬਣਦਾ ਪਿਆ 302 ਦੇ, ਔਰ 302 ਦੇ ਮਾਮਲੇ ਦੇ ਨਾਲ 2 ਗਵਾਹ ਜਿਹੜੇ ਵਾਅਦੇ ਲਾਸ ਲੱਗ ਰਹੇ ਆ। ਇਸ ਕਰਕੇ ਸੁਮੇਧ ਸੈਣੀ ਨੂੰ ਉੱਥੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਸੀ, ਤੇ ਜਿਹੜੀ ਅੱਜ ਪੂਰੀ ਤਰ੍ਹਾਂ ਖਾਰਜ ਹੋ ਗਈ ਆ। ਹੁਣ ਇਹਦੇ ਲਈ ਦੋਹਰਾ ਝਟਕਾ ਇਹ ਰਿਹਾ ਕਿ ਜ਼ਮਾਨਤ ਤੇ ਖਾਰਜ ਹੋਈ ਦੀ ਹੈ, ਨਾਲ ਜੋ ਇਹਨੇ ਗੁਹਾਰ ਲਾਈ ਸੀ। ਹੁਣ ਦੇਖੋ ਸਾਡੀ ਫਰਿਆਦੀ ਬਣਿਆ ਪਿਆ ਨਾ ਕਿ ਮੇਰੀ ਫਰਿਆਦ ਹੈ ਜੀ ਕੇਸ ਜਿਹੜਾ ਆ ਉਹ CBI ਨੂੰ ਦੇ ਦਿੱਤਾ ਜਾਵੇ ਪੰਜਾਬ ਪੁਲਿਸ ਤੋਂ ਲੈ ਕੇ। ਕਿਉਂ? ਪੰਜਾਬ ਪੁਲਿਸ ਉਹੀ ਪੰਜਾਬ ਪੁਲਿਸ ਹੈ ਨਾ ਜਿਹੜੀ ਤੈਨੂੰ ਸਲੂਟ ਮਾਰਦੀ ਸੀਗੀ। ਹਵਾਲਾ ਤਾਂ ਉਹੀ ਹੈ ਨਾ ਜਿਹਦੇ ਵਿੱਚ ਪਾ ਕੇ ਬੰਦਿਆਂ ਦੀਆਂ ਚੀਕਾਂ ਦਾ ਤੁਸੀਂ ਲੁਤਫ ਲੈਂਦੇ ਸੀ, ਨਜ਼ਾਰਾ ਲੈਂਦੇ ਸੀਗੇ। ਹੁਣ ਉਹਨਾਂ ਹਵਾਲਾਤਾਂ 'ਚੋਂ ਡਰ ਆਉਂਦਾ, ਭੈ ਆਉਂਦਾ, ਹਮਲਾ ਕਰੋ। ਆਓ ਤੁਸੀਂ ਤਾਂ ਕਹਿੰਦੇ ਜੇ ਕਾਨੂੰਨ ਤੇ ਸਾਨੂੰ ਭਰੋਸਾ ਬੜਾ, ਅਸੀਂ ਤੇ ਕਾਨੂੰਨ ਦੀ ਸਹੁੰ ਚੁੱਕੀ ਸੀ, ਸੰਵਿਧਾਨ ਦੀ ਸਹੁੰ ਚੁੱਕੀ ਸੀ, ਆਓ ਜਰਾ ਕਾਨੂੰਨ ਦੇ ਨਾਲ ਕਰੋ, ਟੇਬਲ ਤੇ ਗੱਲਬਾਤ ਕਰੋ, ਗੱਲਬਾਤ। ਕਿਉਂ ਭੱਜਦੇ ਹੋ? ਤਾਂ ਇਹ ਹੁਣ ਭੱਜ ਰਿਹਾ ਕਿ ਪੰਜਾਬ ਪੁਲਿਸ ਤੋਂ ਜਾਂਚ ਪੜਤਾਲ ਜਿਹੜੀ ਆ ਉਹ ਦੇ ਦਿੱਤੀ ਜਾਵੇ CBI। ਤਾਂ ਉਹਨਾਂ ਨੇ ਉਹ ਵੀ ਪਟੀਸ਼ਨ ਖਾਰਜ ਕਰ ਦਿੱਤੀ ਆ। ਮਤਲਬ ਕਿ ਦੋਨਾਂ ਹੀ ਪਾਸਿਓਂ ਝਟਕਾ ਦਿੱਤਾ। ਜਿਹੜੀ ਆਉਂਦੀ ਆ ਨਾ, ਉਹ ਕਹਿੰਦੀ ਆ ਕਿ ਫਿਰ ਇਕੱਲੀ ਨਹੀਂ ਆਉਂਦੀ, ਉਹਦੇ ਨਾਲ ਫੌਜ ਹੀ ਹੁੰਦੀ ਹੈ ਛੋਟੀ ਮੋਟੀ। ਤਾਂ ਇਹ ਇਸ ਵੇਲੇ ਦਿੱਤਾ ਦੀ ਫੌਜ ਲੱਗੀ ਇਹਦੇ ਮਗਰ। ਹਾਂ, ਇਹ ਫੌਜ ਜਿਹੜੀ ਆ ਉਹ ਕਦੇ ਹੱਕ ਸਕਦੀ ਹੈ ਜੇ ਕੋਈ ਬਹੁਤ ਵੱਡਾ ਕ੍ਰਿਸ਼ਮਾ ਹੋਵੇ, ਚਮਤਕਾਰ ਹੋਵੇ। ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਜੀ ਦੇਖੋਗੇ ਕੇਸ ਦੀ ਇੱਕ ਤਰ੍ਹਾਂ ਦੀ, ਜੇ ਆਪਾਂ ਕਹਾਣੀ ਵੇਖੀਏ, ਪਟਕਥਾ ਵੇਖੀਏ, ਜੋ ਐਵੀਡੈਂਸ ਵੇਖੀਏ ਪਹਿਲੀ ਨਜ਼ਰੇ, ਹਾਲਾਂਕਿ ਆਪਾਂ ਕਾਨੂੰਨੀ ਮਾਰ ਨਹੀਂ ਨਾ ਆਪਾਂ ਜੱਜਮੈਂਟ ਲਵਾਂਗੇ, ਪਰ ਲੱਗਦਾ ਜਿੱਦਾਂ ਉਹਦੀ ਗੰਭੀਰਤਾ ਹੈ ਕੇਸ ਦੀ, ਮੈਨੂੰ ਨਹੀਂ ਲੱਗਦਾ ਕਿ ਛੇਤੀ ਕੀਤਿਆਂ ਉੱਥੇ ਵੀ ਸੁਪਰੀਮ ਕੋਰਟ 'ਚ ਇਹਨੂੰ ਰਾਹਤ ਮਿਲੇਗੀ। ਉੱਥੇ ਵੀ ਬਹੁਤ ਮੁਸ਼ਕਲ ਰਾਹਤ ਮਿਲੇਗੀ, ਬਹੁਤ ਘੱਟ ਇਮਕਾਨ ਹੈ। ਪਰ ਫਿਰ ਵੀ ਕਾਨੂੰਨ ਦੇ ਵਿੱਚ ਆਪਸ਼ਨ ਹੁੰਦੇ ਆ, ਹਰੇਕ ਬੰਦਾ ਉਹਨਾਂ ਆਪਸ਼ਨਾਂ ਨੂੰ ਵਰਤਦਾ, ਤਾਂ ਉਹ ਦੇਖਣਾ ਪਵੇਗਾ ਅਦਾਲਤ ਉਸ ਆਪਸ਼ਨ ਦੇ ਵਿੱਚ ਜੋ ਦਲੀਲਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਕਿੰਨਾ ਕੁ ਵਜ਼ਨਦਾਰ ਮੰਨਦੀ ਹੈ। ਪਰ ਹਾਲ ਦੀ ਘੜੀ ਜੇ ਅਰੈਸਟ ਕਰਨਾ ਹੋਵੇ ਏਜੰਸੀਆਂ ਨੇ, ਪੰਜਾਬ ਦੀਆਂ ਨੇ ਜਾਂ ਪੰਜਾਬ ਪੁਲਿਸ ਨੇ, ਮੈਨੂੰ ਨਹੀਂ ਲੱਗਦਾ ਕਿ ਸੁਮੇਧ ਸੈਣੀ ਹੈ ਜਿਹੜਾ ਕੋਈ ਬਹੁਤੀ ਦੇਰ ਤੱਕ ਬਚ ਸਕੂਗਾ। ਕਿਉਂਕਿ ਹੁਣ ਤਾਂ ਪਤਾ ਹੀ ਹੈ ਨਾ, ਉਹਨੇ ਦਿੱਲੀ ਨਹੀਂ ਜਾਣਾ, ਦਿੱਲੀ ਨੂੰ ਜਾਣਾ। ਜੇ ਪਹਿਲੀ ਗੱਲ ਤਾਂ ਕਿਹਾ ਹੀ ਜਾ ਰਿਹਾ ਕਿ ਦਿੱਲੀ, ਕਿਉਂਕਿ ਦੇਖੋ ਬਹੁਤ ਚਤੁਰ ਬੰਦਾ ਹੈ, ਬਹੁਤ ਚਲਾਕ ਬੰਦਾ ਹੈ।
ਉਹਨੂੰ ਕੀ ਸੀਗਾ, ਉਹਨੂੰ ਪਤਾ ਸੀਗਾ ਕਿ ਹਾਈ ਕੋਰਟ 'ਚੋਂ ਮੇਰੀ ਬੇਲ ਨਹੀਂ ਹੋਣੀ। ਉਹ ਪਹਿਲਾਂ ਹੀ ਦਿੱਲੀ 'ਚ ਬੈਠਾ, ਜਿੱਦਾਂ ਕਿ ਟ੍ਰਿਬਿਊਨ ਅਖਬਾਰ ਨੇ ਦਾਅਵਾ ਕੀਤਾ, ਔਰ ਉੱਥੋਂ ਉਹਨੂੰ ਪਤਾ ਹੈ ਕਿ ਮੇਰੀ ਬੇਲ ਜੇ ਮੰਨ ਲਓ ਰਿਜੈਕਸ਼ਨ 'ਚ ਪੈਂਦੀ ਹੈ, ਉੱਥੇ ਰਿਜੈਕਸ਼ਨ ਆਉਂਦੀ ਹੈ ਮੇਰੀ ਬੇਲ ਨੂੰ, ਤਾਂ ਮੇਰੀ ਬੇਲ ਕਿੱਥੇ ਲੱਗਣੀ ਆ, ਫਿਰ ਲੱਗਣੀ ਜਾ ਕੇ ਸੁਪਰੀਮ ਕੋਰਟ 'ਚ। ਤਾਂ ਸੁਪਰੀਮ ਕੋਰਟ ਕਿੱਥੇ, ਦਿੱਲੀ ਦੇ ਵਿੱਚ। ਸੋ ਇਸ ਕਰਕੇ ਉਹ ਦਿੱਲੀ ਦੇ ਵਿੱਚ ਹੀ ਹੋਏਗਾ, ਸੰਭਾਵਨਾ ਹੈ ਨੇੜੇ ਤੇੜੇ ਹੋ ਸਕਦਾ, ਜੇ ਨਾ ਫੜਨਾ ਹੋਵੇ ਤੇ ਹਾਲਾ ਟਾਈਮ ਹੈਗਾ, ਫਿਰ ਬਾਅਦ ਦੇ ਵਿੱਚ ਦੇਖੋ ਫਿਰ ਕੀ ਬਣਦਾ ਕੀ ਨਹੀਂ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਭਾਰਤ ਤੇ ਚੀਨ ਦਰਮਿਆਨ ਦਹਾਕਿਆਂ ਬਾਅਦ ਫਾਇਰਿੰਗ, ਸਥਿਤੀ ਤਣਾਅਪੂਰਨ। ਦੇਖੋ ਹੁਣ ਭਾਰਤ ਵੀ ਲੱਗਦਾ ਇਹ ਹੋਇਆ ਕਿ ਦੇਖੋ ਅੰਦਰੂਨੀ ਰਾਜਨੀਤੀ ਜਿਹੜੀ ਹੁੰਦੀ ਹੈ ਨਾ, ਮਜਬੂਰ ਕਰ ਦਿੰਦੀ ਹੈ। ਸ਼ੀ ਜਿਨਪਿੰਗ ਦੀ ਮਜਬੂਰੀ ਇਹ ਆ ਕਿ ਉਹ ਆਪਣੇ ਆਪ ਨੂੰ ਦੂਸਰਾ ਮਾਹੌਲ ਸਾਬਤ ਕਰ ਰਿਹਾ ਕਿ ਮੈਂ ਮਤਲਬ ਕਿ ਇੱਕ ਐਸਾ ਲੀਡਰ ਹਾਂ ਜਿਹੜਾ ਭਾਈ ਤੁਹਾਡੇ ਚਾਈਨਾ ਨੂੰ ਚਮਕਾ ਸਕਦਾ, ਪੂਰੇ ਸੰਸਾਰ ਦੇ ਵਿੱਚ ਤੁਹਾਡਾ ਰਾਜ ਹੈ ਜਿਹੜਾ ਦਬਦਬਾ ਆ ਤੁਹਾਡਾ, ਉਹ ਕਾਇਮ ਕਰਾ ਸਕਦਾ। ਤਾਂ ਉਹਨੇ ਐਸਾ ਹੀ ਪ੍ਰਭਾਵ ਦੇਣ ਦਾ ਯਤਨ ਕੀਤਾ। ਜੇ ਤੁਸੀਂ ਉਹਨਾਂ ਦੀਆਂ ਅੰਦਰੂਨੀ ਖਬਰਾਂ ਪੜ੍ਹੋ ਤਾਂ ਇਹੋ ਹੀ ਆ ਕਿ ਕਿਸ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਇੱਕ ਸ਼ਖਸੀ, ਜਿੱਦਾਂ ਕਹਿੰਦੇ ਨਾ ਸ਼ਖਸੀ ਪੂਜਾ ਵਾਲੇ ਪਾਸੇ ਲੈ ਕੇ, ਤੇ ਕਾਮਰੇਡਾਂ ਦਾ ਦੇਸ਼ ਆ, ਸ਼ਖਸੀ ਪੂਜਾ ਵਾਲੇ ਪਾਸੇ ਹੀ ਲੈ ਗਿਆ ਕਿ ਉਹ ਬਸ ਇੱਕ ਸ਼ਖਸ ਆ ਜਿਹਦੀ ਪੂਜਾ ਹੀ ਕੀਤੀ ਜਾਂਦੀ ਹੈ ਉੱਥੇ। ਹੋਰ ਕੋਈ ਉਹਨੂੰ ਨਾ ਕੋਈ ਸਵਾਲ ਕੀਤਾ ਜਾ ਸਕਦਾ, ਨਾ ਉਹਦਾ ਕੋਈ ਕ੍ਰਿਟੀਸਿਜ਼ਮ ਕੀਤਾ ਜਾ ਸਕਦਾ, ਨਾ ਉਹਦਾ ਕੋਈ ਰਾਜਨੀਤਿਕ ਬਦਲ ਪੇਸ਼ ਕੀਤਾ ਜਾ ਸਕਦਾ। ਐਸਾ ਹੀ ਹੈ ਉੱਥੇ। ਤਾਂ ਇੱਥੇ ਵੀ ਥੋੜਾ ਮਾਸਟਰਾ ਹੋ ਸਹੀ ਹੈ, ਪਰ ਇਹ ਡੈਮੋਕ੍ਰੇਸੀ ਕੁਛ ਥੋੜ੍ਹੀ ਜਿਹੀ ਢਿੱਲ ਰੱਖਦੀ ਆ, ਉਹ ਜਨਤਾ ਰੱਖਦੀ ਆ। ਇਹਨਾਂ ਦਾ ਮਸਲਾ ਜਿਹੜਾ ਉਹ ਇਸੇ ਚੱਕਰ 'ਚ ਹੀ ਹੋਈ ਜਾਂਦਾ, ਜਿੰਨਾ ਕੁ ਮੈਨੂੰ ਲੱਗਦਾ ਕਿ ਉਹਨਾਂ ਦੀ ਵੀ ਅੰਦਰੂਨੀ ਰਾਜਨੀਤੀ ਦੀ ਮਜਬੂਰੀ ਆ, ਕਿਉਂਕਿ ਉਹਨੇ ਤਾਂ ਉਮਰ ਵਾਸਤੇ ਆਪਣੇ ਆਪ ਨੂੰ ਬਣਾਇਆ ਗਿਆ। ਤੇ ਦੂਸਰੇ ਕਾਮਰੇਡ ਵੀ ਤੁਹਾਨੂੰ ਪਤਾ ਹੀ ਹੈ ਕਾਮਰੇਡਾਂ ਦਾ ਹਾਲ ਹੈ, ਕਾਮਰੇਡ ਵੀ ਆਪਸ ਦੇ ਵਿੱਚ ਧੜਿਆਂ 'ਚ ਵੰਡੇ ਹੁੰਦੇ ਆ। ਉੱਥੇ ਵੀ ਆਲੋਚਕ ਹੈਗੇ ਆ ਸ਼ੀ ਜਿਨਪਿੰਗ ਦੇ, ਉੱਥੇ ਵੀ ਪਬਲਿਕ ਕਈ ਤਰ੍ਹਾਂ ਦੇ ਸਵਾਲ ਕਰਦੀ ਹੋਊਗੀ, ਹਾਲਾਂਕਿ ਖਬਰਾਂ ਬਾਹਰ ਨਹੀਂ ਹੋਣਗੀਆਂ ਬਹੁਤੀਆਂ। ਉੱਥੇ ਵੀ ਲੋਕ ਸੋਚਦੇ ਹੋਣਗੇ ਕਿ ਚਾਈਨਾ ਨੂੰ ਬਦਨਾਮ ਇੱਕ ਝਟਕੇ 'ਚ ਹੀ ਕਰ ਦਿੱਤਾ ਸ਼ੀ ਜਿਨਪਿੰਗ ਨੇ। ਤਾਂ ਆਪਣੀ ਛਵੀ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਇਸ ਟਕਰਾਅ 'ਚੋਂ ਛੇਤੀ ਪਿੱਛੇ ਹਟੇ। ਸਮਝਦੇ ਹੋ ਨਾ ਮੈਂ ਕਿਹੜੀ ਗੱਲ ਕਰ ਰਿਹਾ, ਕਿ ਜਿੱਦਾਂ ਹੁਣ ਲਗਾਤਾਰ ਅਮਰੀਕਾ ਖਾਸ ਤੌਰ 'ਤੇ ਡੋਨਲਡ ਟਰੰਪ ਉਹਨਾਂ 'ਤੇ ਹੱਲੇ ਕਰਦਾ, ਖਾਸ ਤੌਰ 'ਤੇ ਇੱਕ ਬਹੁਤ ਵੱਡੀ ਲੌਬੀ ਚਾਈਨਾ ਦੇ ਅਗੇਂਸਟ ਖੜ ਗਈ ਆ। ਖਾਸ ਤੌਰ 'ਤੇ ਜਦੋਂ ਕਰੋਨਾ ਵਾਸਤੇ ਉਹਨੂੰ ਜ਼ਿੰਮੇਵਾਰ ਮੰਨਿਆ ਜਾਂਦਾ, ਉਸ ਸੂਰਤ ਦੇ ਵਿੱਚ ਜੇ ਫਰਜ਼ ਕਰੋ ਇੰਡੀਆ ਤੋਂ ਪਿੱਛੇ ਹਟ ਜਾਂਦਾ, ਇਸ ਸਟੈਂਡ ਅਪ ਤੋਂ ਪਿੱਛੇ ਹਟ ਜਾਂਦਾ, ਤਾਂ ਉਹਨੂੰ ਉਹਦੇ ਜਿਹੜੇ ਵਿਰੋਧੀ ਆ ਹੋਰਾਂ ਵੀ ਘੇਰਾ ਜ਼ਿਆਦਾ ਪਾਉਂਦੇ। ਸੋ ਇਹ ਅੰਦਰੂਨੀ ਪੋਲੀਟਿਕਸ ਕਈ ਵਾਰ ਚੀਜ਼ਾਂ ਨੂੰ ਨਾ ਅਹਿਮੀਅਤ ਵਾਲੀ ਬਣਾ ਦਿੰਦੀ ਹੈ, ਅਹਿਮੀਅਤ ਉਹਨਾਂ ਦੀ ਵਧਾ ਦਿੰਦੀ ਹੈ। ਹੁਣ ਇੰਡੀਆ ਦੇ ਵਿੱਚ ਵੀ ਇਹ ਆ ਕਿ ਬਹੁਤ ਦੇਰ ਤੱਕ ਨਰਿੰਦਰ ਮੋਦੀ ਚਾਈਨਾ ਦੀ ਖੁਸ਼ਾਮਦੀ ਕਰਦਾ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਡਾ ਪ੍ਰਾਈਮ ਮਿਨਿਸਟਰ 56 ਇੰਚ ਸੀਨਾ ਲੈ ਕੇ ਆਇਆ ਸੀਗਾ, ਪਰ ਉਹ ਜਿੱਦਾਂ ਕਰੀਏ ਕਈ ਵਾਰ ਜੌਨ ਸੀਨਾ ਵੀ ਥੋੜਾ ਜਿਹਾ ਹੋ ਜਾਂਦਾ ਨਾ ਫੇਰ ਕੁਸ਼ਤੀ ਦੇ ਵਿੱਚ, ਉੱਦਾਂ ਇਹ ਵੀ ਮਤਲਬ ਕਿ ਅਕਿਆਸੇ ਢੰਗ ਦੇ ਨਾਲ ਨਾ ਚੀਨ ਵੱਲ ਸੌਫਟ ਰਹੇ ਆ। ਤੁਸੀਂ ਦੇਖ ਲਓ ਝੂਲੇ ਝੂਲਦੇ ਰਹੇ ਆ, ਜਾ ਕੇ ਉਹਨਾਂ ਨੂੰ ਪੇਸ਼ਕਸ਼ਾਂ ਕਰਦੇ ਰਹੇ ਆ। ਇਹ ਸਮਝ ਨਹੀਂ ਸਕੇ ਇਹਨਾਂ ਨੇ, ਚਲੋ ਇਹਨਾਂ ਦੀ ਕੂਟਨੀਤੀ ਦਾ ਹਿੱਸਾ ਹੋ ਸਕਦਾ ਇਸ ਪਾਸੋਂ ਭਈ ਆਪਾਂ ਥੋੜੇ ਜਿਹੇ ਬੇਫਿਕਰੇ ਰਹੀਏ ਤੇ ਪਾਕਿਸਤਾਨ ਨਾਲ ਆਪਾਂ ਥੋੜੇ ਖੜਦੇ ਰਹਾਂਗੇ, ਪਰ ਉਹ ਬਾਜੀ ਪੁੱਠੀ ਪੈ ਗਈ। ਜ਼ਰੂਰਤਾਂ ਮੈਂ ਜਿਵੇਂ ਤੁਹਾਨੂੰ ਕਿਹਾ, ਹੁਣ ਚੱਕਰ ਕੀ ਆ ਕਿ ਇੰਡੀਆ ਦੇ ਵਿੱਚ ਵੀ ਕਿੰਨੀ ਕੁ ਦੇਰ ਤੱਕ ਰਾਜਨੀਤਿਕ ਨੁਕਸਾਨ ਚੱਲਣਗੇ। ਸਾਫ਼ ਹੋ ਗਿਆ ਸੀ, ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਆਪਸ ਦੇ ਵਿੱਚ ਇਹਨਾਂ ਦੇ ਬਿਆਨ ਜਿਹੜੇ ਮੇਲ ਨਹੀਂ ਸਨ ਖਾਂਦੇ। ਤਾਂ ਹੁਣ ਇਹਨਾਂ ਨੇ ਕੀ ਕੀਤਾ, ਸੰਖੇਪ ਚ ਨਿਬੇੜ ਦੇਵਾਂ, ਮੈਂ ਜ਼ਿਆਦਾ ਹੀ ਚੱਕਰਾਂ 'ਚ ਪੈ ਗਿਆ ਵਾਂ, ਕਿ ਜਿਹੜੀ ਉਹ ਪੈਂਗੋਂਗ ਝੀਲ ਆ ਉਹਦੇ ਵਿੱਚ ਇੱਥੇ ਜਾ ਕੇ ਜਿੱਥੇ ਮੈਚ ਸ਼ੁਰੂ ਹੁੰਦਾ, ਉਸ ਤੋਂ ਬਾਅਦ ਫਿਰ ਇਹਨਾਂ ਦਾ ਵੱਧਦਾ ਜਾਂਦਾ ਪੁਲਿਸ ਗਲਵਾਨ ਤੱਕ ਪਹੁੰਚ ਜਾਂਦਾ। ਹੁਣ ਤਾਜ਼ਾ ਜਿਹੜਾ ਮਾਮਲਾ ਉਹ ਜੇ ਦੇਖੀਏ ਆਪਾਂ ਤੇ ਗਲਵਾਨ ਤੋਂ ਇਲਾਵਾ ਪੈਂਗੋਂਗ ਦਾ ਹੀ ਆ। ਪੈਂਗੋਂਗ ਦਾ ਕੀ ਹੈ, ਦੋ ਸਿਰੇ ਆ ਲਾ ਲਓ, ਜੇ ਤੁਸੀਂ ਕਿਤੇ ਵੀ ਬੈਠੇ ਹੋ ਤਾਂ ਇੱਕ ਹੈਗਾ ਸਾਊਥ ਦਾ, ਇੱਕ ਨਾਰਥ ਦਾ, ਵਿਚਾਲੇ ਪੈਂਗੋਂਗ ਝੀਲ ਆ। ਚਾਈਨਾ ਵਾਲੇ ਕੀ ਆ ਕਿ ਉੱਥੇ 8 ਫਿੰਗਰ ਹੈ, ਇੰਡੀਆ ਕਲੇਮ ਕਰਦਾ ਮੇਰੇ ਖਿਆਲ ਦੇ ਨਾਲ 6 ਤੇ ਉਹਨਾਂ ਨੇ ਢੱਕ ਕੇ ਇਹਨਾਂ ਨੂੰ ਕੀਤਾ 4 ਤੇ ਸ਼ਾਇਦ ਹੋ ਸਕਦਾ 8 ਤੱਕ ਕਰ ਦਿਓ, ਹੁਣ ਮੈਨੂੰ ਪੱਕਾ ਨਹੀਂ ਪਤਾ। ਯਾਨੀ ਇਹਨਾਂ ਦਾ ਕਲੇਮ ਹੈ ਜਿਹੜਾ ਉਹ ਜ਼ਿਆਦਾ ਕਿ ਇੱਥੋਂ LAC ਲੰਘਦੀ ਆ, ਤੇ ਚਾਈਨਾ ਵਾਲੇ ਕਹਿੰਦੇ ਆ ਕਿ ਨਹੀਂ, ਤੁਹਾਡੀ ਜਿਹੜੀ LAC ਆ ਅਸਲ ਦੇ ਵਿੱਚ ਉਹ 2 ਤੇ ਆ, ਉਹ 4 ਤੱਕ ਲੈ ਆਇਆ। ਉਹਨਾਂ ਦਾ
ਮੋਟਿਵ ਇਹੋ ਆ ਕਿ 2 ਟੀਕੇ ਲਿਜਾਣਾ ਇਹਨਾਂ, ਸਮਝ ਗਏ ਤੁਸੀਂ। ਤਾਂ ਦੂਸਰੇ ਪਾਸੇ ਜਿਹੜੀਆਂ ਚੋਟੀਆਂ ਨੇ, ਚੋਟੀਆਂ ਤੇ ਹੀ ਕਬਜ਼ਾ ਹੈ, ਤਾਂ ਉਹਨੂੰ ਲੈ ਕੇ ਹੀ ਲੜਾਈ ਝਗੜਾ ਵਧਿਆ। ਚਾਈਨਾ ਇੱਕ ਪਾਸੇ ਆ ਕੇ ਬੈਠ ਗਿਆ, ਤਾਂ ਹੁਣ ਇੰਡੀਆ ਨੇ ਕੀ ਕੀਤਾ, ਉਹਨਾਂ ਦਾ ਜਿਹੜਾ ਸੀ ਟੈਂਟ ਥੋੜਾ ਚੁਕਾ ਦਿੱਤਾ। ਉਦੋਂ ਆਪਾਂ ਵੇਖਿਆ ਕਿ ਰੌਲਾ ਪਿਆ, ਦੁਬਾਰਾ ਉਹਨਾਂ ਨੇ ਫੇਰ ਯਤਨ ਕੀਤਾ ਤੇ ਗੋਲੀਬਾਰੀ ਉਹਦਾ ਹੀ ਹਿੱਸਾ ਕਹਿ ਸਕਦੇ। ਪਰ ਇੰਡੀਆ ਨੇ ਇੱਕ ਗੇਮ ਖੇਡੀ ਆ ਉਹਨਾਂ ਦੇ ਨਾਲ। ਇਹਨਾਂ ਨੇ ਨਾਰਥ ਰੀਜਨ ਦੇ ਵਿੱਚ ਜਿਹੜੀਆਂ ਚੋਟੀਆਂ ਨੇ, ਉਹ ਕੁਝ ਚੋਟੀਆਂ ਮੰਨ ਗਈਆਂ। ਹੁਣ ਚਾਈਨਾ ਇਹ ਪਿੱਟਦਾ ਪਿਆ ਵਾ ਕਿ ਇਹਨਾਂ ਨੇ LAC ਲੰਘ ਕੇ ਸਾਡਾ ਇਲਾਕਾ ਕਬਜ਼ਾ ਲਿਆ ਵਾ। ਦੇਖੋ ਇਹ ਇੱਕ ਵੱਡੀ ਖਬਰ ਆ, ਕਿਉਂਕਿ ਮੰਨ ਰਹੇ ਨੇ ਚਾਈਨਾ ਵਾਲੇ। ਉਹਨਾਂ ਦੇ 2-3 ਬਿਆਨ ਆਏ, ਮੈਂ ਕੋਟ ਕਰ ਦੇਣਾ ਫਿਰ ਗੱਲ ਖਤਮ ਕਰ ਦੇਣਾ। ਗਲੋਬਲ ਟਾਈਮਸ ਨੇ ਧਮਕੀ ਦਿੱਤੀ ਆ, ਉਹ ਕਹਿੰਦੇ ਕਿ ਭਾਰਤੀ ਫੌਜ ਨੇ ਚੀਨੀ ਫੌਜੀਆਂ ਤੇ ਗੋਲੀ ਚਲਾਈ ਹੈ ਤੇ ਅਸੀਂ ਯੁੱਧ ਤੋਂ ਪਿੱਛੇ ਨਹੀਂ ਹਟਾਂਗੇ। ਇਹ ਵੇਖੋ ਕਿੰਨੀ ਵੱਡੀ ਗੱਲ ਆ। ਤੇ ਜਿਹੜਾ ਚੀਨੀ ਵਿਦੇਸ਼ ਮੰਤਰਾਲਾ ਉਹਦਾ ਬਿਆਨ ਆ ਕਿ ਭਾਰਤੀ ਫੌਜੀਆਂ ਨੇ ਗੈਰ ਕਾਨੂੰਨੀ ਢੰਗ ਨਾਲ LAC ਪਾਰ ਕਰਕੇ ਕੀਤੀ ਫਾਇਰਿੰਗ। ਤਾਂ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੇ ਹਾਲਾਂਕਿ ਕਬਜ਼ੇ ਨੂੰ ਤੇ ਨਹੀਂ ਮੰਨਿਆ, ਪਰ ਇਹ ਤੇ ਇੱਧਰ ਦੀਆਂ ਏਜੰਸੀਆਂ ਦੱਸਦੀਆਂ, ਜਿਹੜੀਆਂ ਮੀਡੀਆ ਏਜੰਸੀਆਂ ਨੇ, ਨਿਊਜ਼ ਏਜੰਸੀਆਂ ਨੇ, ਪਰ ਉਹ ਮੰਨ ਰਹੇ ਨੇ ਕਿ LAC ਲੰਘ ਆਏ ਆ। ਜਿਹੜੀ LAC ਆ ਜੋ ਇਹਨਾਂ ਦੀ ਐਕਚੁਅਲ ਲਾਈਨ ਆਫ ਕੰਟਰੋਲ ਆ, ਉਹਨੂੰ ਇੰਡੀਅਨ ਆਰਮੀ ਵਾਲੇ ਪਾਰ ਕਰਕੇ ਆਏ ਆ। ਤਾਂ ਤੁਸੀਂ ਇਹਦਾ ਮਤਲਬ ਸਮਝ ਗਏ ਕਿ ਇੰਡੀਆ ਨੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਉਲਝਾਉਣ ਦਾ ਯਤਨ ਕੀਤਾ ਕਿ ਇੱਕ ਪਾਸਾ ਮਤਲਬ ਕਿ ਸਾਊਥ ਵਾਲਾ ਇਹਨਾਂ ਦੇ ਕੋਲ ਆ, ਤਾਂ ਨਾਰਥ ਵਾਲੇ ਪਾਸੇ ਅਸੀਂ ਉੱਤੇ ਚੋਟੀਆਂ ਤੇ ਬਹਿ ਗਏ ਜਾ ਕੇ। ਆਹੀ ਖੇਡ ਹੈ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਕਹਿੰਦੇ NCB ਨੇ ਰੀਆ ਚੱਕਰਵਰਤੀ ਨੂੰ ਕੀਤਾ ਗ੍ਰਿਫਤਾਰ। ਪੂਰਾ ਮੁਲਕ ਹੀ ਪਿਆ ਸੀ ਇਸ ਚੀਜ਼ ਦੇ ਪਿੱਛੇ, ਹੋ ਗਿਆ ਕੰਮ? ਦੇਖੋ ਬਿਲਕੁਲ ਮੈਂ ਇਸ ਚੀਜ਼ ਨੂੰ ਵੇਖ ਕੇ ਦੁਖੀ ਵੀ ਹੋਇਆ। ਪਹਿਲੀ ਗੱਲ ਮੇਰੀ ਜ਼ਿਆਤੀ ਤੌਰ ਤੇ ਮੈਂ ਬੜੀ ਵਾਰੀ ਇਮੋਸ਼ਨਲ ਹੋ ਕੇ ਦੇਖਿਆ ਕਿ ਸੁਸ਼ਾਂਤ ਰਾਜਪੂਤ ਦਾ ਮਸਲਾ ਜਿਹੜਾ ਨਾ ਹੱਲ ਹੋਣਾ ਚਾਹੀਦਾ। ਬੜਾ ਕਾਬਲ ਬੰਦਾ ਸੀਗਾ, ਪਤਾ ਨਹੀਂ ਕੀ ਬਣਿਆ, ਵਕਤ ਨੂੰ ਕਿਉਂ ਧੋਖਾ ਦੇ ਗਿਆ, ਕਿਉਂ ਦਗਾ ਦੇ ਗਿਆ। ਬਹੁਤ ਬ੍ਰਿਲੀਅੰਟ ਬੰਦਾ ਸੀਗਾ। ਚਲੋ ਉਹਦੀ ਜਿਹੜੀ ਇਹ ਖੁਦਕੁਸ਼ੀ, ਆਪਾਂ ਕਥਿਤ ਤੌਰ ਤੇ ਖੁਦਕੁਸ਼ੀ ਕਹਾਂਗੇ, ਉਹਦੀ ਮਿਸਟਰੀ ਜਿਹੜੀ ਉਹ ਸੁਲਝਣੀ ਚਾਹੀਦੀ ਆ। ਜਿਹੜੇ ਜ਼ਿੰਮੇਵਾਰ ਲੋਕ ਆ, ਚਾਹੇ ਕੋਈ ਪ੍ਰੋਡਕਸ਼ਨ ਹਾਊਸ ਵਾਲਾ ਆ, ਚਾਹੇ ਕੋਈ ਉਹਦਾ ਕੋਈ ਫਰੈਂਡ ਸਰਕਲ ਦੇ ਵਿੱਚੋਂ ਆ, ਜਾਂ ਕੋਈ ਹੋਰ ਆ ਨੇੜੂ ਤੇੜੂ, ਉਹ ਜੋ ਵੀ ਹੋ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਪਰ ਇੱਕ ਇਹ ਵੀ ਤੇ ਅਨਿਆਏ ਹੈ ਨਾ ਕਿ ਸੋਸ਼ਲ ਮੀਡੀਆ ਜਾਂ ਮੀਡੀਆ ਖੁਦ ਵਕੀਲ, ਖੁਦ ਜੱਜ, ਖੁਦ ਜਲਾਦ ਬਣ ਜਾਵੇ ਕਿਸੇ ਪ੍ਰਤੀ। ਤਾਂ ਇਸ ਕੁੜੀ ਦੇ ਨਾਲ ਮੈਂ ਕਹੂੰਗਾ ਕਿ ਰਾਜਨੀਤੀ ਹੋਈ ਹੈ। ਮੀਡੀਆ ਟਰਾਇਲ ਉਹਦਾ ਭਰਾ ਵੀ ਦੱਬ ਦਿੱਤਾ। ਹੁਣ ਉਹਦੇ ਤੇ ਦੋਸ਼ ਕੀ ਲਾਇਆ ਕਿ ਦੇਖੋ ਜੀ ਇਹ ਡਰੱਗ ਲੈਂਦੀ ਸੀਗੀ ਜਾਂ ਡਰੱਗ ਪੈਡਲਰਸ ਦੇ ਨਾਲ ਇਹਨਾਂ ਦੇ ਸੰਬੰਧ ਸਨ ਕੈਟਰਾਵਾਂ ਦੇ, ਉਹਨੂੰ ਲੈ ਲਿਆ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਇਕੱਲੀ ਕੁੜੀ ਹੋਏਗੀ ਜਿਵੇਂ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇੰਡਸਟਰੀ ਦੇ ਵਿੱਚ। ਇਸ ਤਰ੍ਹਾਂ ਦੇ ਖਾਣ ਪੀਣ ਵਾਲੇ ਬੰਦੇ ਜਿਹੜੇ, ਕਿਉਂਕਿ ਇਹ ਕੰਮ ਚੱਲਦਾ ਸਭ ਨੂੰ ਪਤਾ ਹੈ। ਇੰਡਸਟਰੀਆਂ 'ਚ ਇਹ ਕੰਮ ਚੱਲਦਾ, ਖਾਸ ਤੌਰ 'ਤੇ ਮਿਊਜ਼ਿਕ ਇੰਡਸਟਰੀਆਂ ਹੋਣ ਚਾਹੇ ਫਿਲਮ ਇੰਡਸਟਰੀਆਂ ਹੋਣ, ਇਹ ਕੰਮ ਚੱਲਦਾ ਹੈ। ਇਹ ਧੰਦਾ ਚੱਲਦਾ ਹੀ ਚੱਲਦਾ। ਮੈਂ ਉਸ ਚੀਜ਼ ਤੋਂ ਇਨਕਾਰੀ ਨਹੀਂ ਹੈ। ਪਰ ਗੱਲ ਇਹ ਆ ਕਿ ਚਲੋ ਮਾਮਲਾ ਦਰਜ ਕਰਦੀ, NCB ਕਰ ਲੈਂਦੀ, ਉਹਨਾਂ ਨੂੰ ਅਰੈਸਟ ਕਰ ਲੈਂਦੀ, ਭੈਣ ਭਰਾ ਨੂੰ ਇਨਕੁਆਇਰੀ ਹੁੰਦੀ, ਐਵੀਡੈਂਸ ਰੱਖੇ ਜਾਂਦੇ, ਕੋਰਟ ਸਜ਼ਾ ਦੇ ਦਿੰਦੀ, ਗੱਲ ਠੀਕ ਸੀਗੀ। ਪਰ ਤੁਸੀਂ ਇਹ ਦੇਖੋ ਕਿ ਅੱਜ ਵੀ ਉਹ ਕੁੜੀ ਜਿਹੜੀ ਹੈ ਉਹ ਬੜੀ ਮਤਲਬ ਕਿ ਇਤਮਾਨਾਨ ਦੇ ਨਾਲ ਪੇਸ਼ ਹੋਈ। ਜਾਂਚ ਪੜਤਾਲ 'ਚ ਲਗਾਤਾਰ ਆ ਰਹੀ ਸੀ। ਅੱਜ ਉਹਨੂੰ ਅਰੈਸਟ ਕਰ ਲਿਆ ਗਿਆ, ਅਰੈਸਟ ਪਾ ਕੇ। ਬਾਵਜੂਦ ਇਸ ਤੇ ਬੜਾ ਸ਼ਾਂਤ ਢੰਗ ਨਾਲ ਤੇ ਬੜਾ, ਮੈਂ ਕਹੂੰਗਾ ਕਿ ਜਿੱਦਾਂ ਬੰਦਾ ਹੌਸਲੇ ਵਾਲਾ ਹੁੰਦਾ, ਇਸ ਤਰ੍ਹਾਂ ਗੱਡੀ ਕਿਸੇ ਤੇ ਚੱਲ ਗਈ। ਔਰ ਇਹ ਮੀਡੀਆ ਉਹਦੀ ਗੱਡੀ ਨੂੰ ਇਉਂ ਫੋਲੋ ਕਰਦਾ ਰਿਹਾ ਜਿਵੇਂ ਟੌਰ ਫੜ ਕੇ ਸੜਕਾਂ ਤੇ ਮੁੰਬਈਆਂ 'ਚ ਘੁਮਾਇਆ ਜਾਂਦਾ ਹੋਵੇ। ਇਸ ਤਰ੍ਹਾਂ ਫੋਲੋ ਕਰ ਰਿਹਾ। ਮੈਂ ਲਾਈਵ ਦੇਖ ਕੇ, ਮੇਰੇ ਕੋਲ ਤਾਂ ਨਾ ਮੇਰਾ ਘੇਰਾ ਬੜਾ ਥੋੜਾ, ਮੇਰੇ ਕੋਲ ਨਹੀਂ ਇਹ ਚੱਕਰ ਜਿਹਾ ਵੇਖਿਆ ਜਾਂਦਾ। ਮੈਂ ਤੇ ਲਾ ਕੇ ਰਿਮੋਟ ਨੂੰ ਤਾਂ ਮੋਟੂ ਪਤਲੂ ਜਵਾਕਾਂ ਉਹ ਹੀ ਲਾਉਣਾ ਠੀਕ ਰਹਿੰਦਾ ਕਿ ਚਲੋ ਜਵਾਕ ਵੀ ਟਿਕੇ ਰਹਿੰਦੇ ਆ, ਵੀਡੀਓ ਗੇਮ ਨਹੀਂ ਖੇਡਦੇ ਨਾਲ। ਜੋ ਇਹਨਾਂ ਨੇ ਕੀਤਾ, ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਅਸਲ ਦੇਖੋ ਇਹਨਾਂ ਦੇ ਕੋਲ ਇਸ ਟਾਈਮ ਕੀ ਆ। ਇੱਕ ਤੇ ਅਕਸ਼ੇ ਕੁਮਾਰ PUBG ਮਸਾਂ ਮਗਰ ਉਹ ਲੱਥੀ ਸਾਡੇ, ਉਹ ਫੌਜੀ ਲੈ ਆਇਆ। 2 ਦਿਨ ਉਹ ਫੌਜੀ ਗੇਮ ਹੀ ਦਿਖਾਈ ਗਿਆ। ਹਾਲੇ ਉਹਨੂੰ ਬਣਾਉਣਾ ਹੈ ਉਹਨਾਂ ਨੇ, ਵੀਡੀਓ ਗੇਮ ਬਣੀ ਨਹੀਂ। ਇਹ 2 ਦਿਨ ਅਕਸ਼ੇ ਦੀਆਂ ਉਹ ਫੌਜੀ ਵਾਲੀਆਂ ਖਬਰਾਂ ਚਲਾਈ ਗਿਆ ਕਿ ਉਹਦੀ ਫੌਜੀ ਲੈ ਕੇ ਆ ਗਿਆ। ਇਹਨਾਂ ਦੇ ਕੋਲ ਲੈ ਦੇ ਕੇ ਆ ਜੀ 2-3 ਚੀਜ਼ਾਂ। ਪਹਿਲਾਂ ਮੋਰ ਦੇ ਨਾਲ ਖੇਡਦੇ ਪਏ ਸਨ ਪ੍ਰਧਾਨ ਸੇਵਕ, ਉਹਨਾਂ ਨੂੰ ਤਲੀਆਂ ਤੇ ਮਿੱਤਰਾਂ ਦੇ ਚਿੱਤਰਾਂ ਨੂੰ ਤਲੀਆਂ ਤੇ ਚੋਗ ਚਗਾਵਾਂ, ਉਹ ਗਾਣੇ ਤਾਂ ਅਸੀਂ ਸੁਣੇ ਸੀ। ਉਹ ਤਲੀਆਂ ਤੇ ਮੋਰਾਂ ਨੂੰ ਚੋਗ ਚਗਾਉਣ ਰਹੇ ਸਨ ਕਿ 4-5 ਦਿਨ ਸਾਡਾ ਮੀਡੀਆ ਮੋਰਾਂ ਦੇ ਖੰਭ ਹੀ ਗਿਣੀ ਗਿਆ ਕਿ ਖੰਭ ਹਰਾ ਹੈ, ਵਿੱਚੋਂ ਨੀਲ ਹੈ, ਧਾਰੀਆਂ ਕਿਹੋ ਜਿਹੀਆਂ, ਉਹ ਹੀ ਚੱਲੀ ਗਿਆ ਸਿਲਸਿਲਾ। ਉਸ ਤੋਂ ਬਾਅਦ
ਅਕਸ਼ੇ ਆ ਗਿਆ ਫੌਜੀ ਲੈ ਕੇ, ਤੇ ਆ ਜਿਹੜਾ ਰੀਆ ਚੱਕਰਵਰਤੀ ਵਾਲਾ ਚੱਕਰ ਆ, ਇਹ ਤੇ ਬੇਰੋਕ ਟੋਕ ਹੀ ਚੱਲੀ ਜਾਂਦਾ। 5-7 ਚੈਨਲ ਤੇ ਇਹੋ ਜਿਹੇ ਮੋਦੀ ਮੀਡੀਆ ਵਾਲੇ ਜਿਨ੍ਹਾਂ ਨੇ ਸਾਰੇ ਪੱਤਰਕਾਰ ਘਰੋਂ ਕੱਢ ਕੇ ਤੇ ਇਸ ਕੁੜੀ ਦੇ ਘਰ ਦੇ ਅੱਗੇ ਸ਼ਾਇਦ ਖਿਲਾਰ ਰੱਖੇ ਆ ਕਿ ਰੋਟੀ ਪਾਣੀ ਇੱਥੇ ਹੀ ਪਿੱਛੇ ਪਹੁੰਚ ਜਾਏਗਾ, ਟਿਫਨ ਇੱਥੇ ਆ ਜਾਣਗੇ, ਇਹ ਤੋਂ ਹਿੱਲਣਾ ਨਹੀਂ, ਹਿੱਲਣਾ ਮਨਾ ਹੈ। ਜੀ ਜੀ ਬਿਲਕੁਲ। ਉੱਧਰ ਹੋਰ ਕਈ ਜਿਹੜੇ ਮਹੱਤਵਪੂਰਨ ਮੁੱਦੇ ਆ ਉਹ ਵਿਚਾਰੇ ਇਸੇ ਦੇ ਪਿੱਛੇ ਜਿਹੜੇ ਦੱਬੇ ਰਹਿ ਗਏ। ਇਹ GDP ਨਹੀਂ ਦੱਸ ਰਹੇ, GDP ਨਹੀਂ ਦੱਸ ਰਹੇ ਕਿ GDP ਦਾ ਹਸ਼ਰ ਕੀ ਹੋਇਆ, GDP ਦਾ ਹਾਲ ਕੀ ਹੈ, ਬੇਰੁਜ਼ਗਾਰੀ ਕਿੰਨੀ ਹੈ ਇੰਡੀਆ 'ਚ, ਇਹ ਨਹੀਂ ਦੱਸ ਰਹੇ। ਚਾਈਨਾ ਵਾਲੀ ਖਬਰ ਜਿਹੜੀ ਆ ਉਹ ਵੀ ਅਲੋਪ ਹੈ। ਮਹੱਤਵਪੂਰਨ ਮੁੱਦੇ ਆ। ਦੇਖੋ ਕਿੰਨੀ ਵਾਰੀ ਹੋ ਰਿਹਾ ਕਿ ਸੰਸਦ ਲੱਗ ਰਹੀ ਹੈ, ਸੰਸਦ ਦੇ ਵਿੱਚ ਵਿਰੋਧੀ ਸਵਾਲ ਨਹੀਂ ਕਰ ਸਕਦੇ ਔਰ ਉਹਦੇ ਤੇ ਵੀ ਮੀਡੀਆ ਚੁੱਪਿਆ ਚੁੱਪ। ਜੀ ਜੀ ਪਤਾ ਲੱਗਦਾ ਹੈ ਕੀ ਕੁਛ ਹੋ ਰਿਹਾ ਉੱਥੇ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਫੈਸਲਾ। ਮੈਨੂੰ ਲੱਗਦਾ ਇਹਦੇ ਤੇ ਵੀ ਨਹੀਂ ਗੱਲ ਕੀਤੀ ਹੋਣੀ ਉਹਨਾਂ ਨੇ। ਨਹੀਂ, ਕਿਸੇ ਨੇ, ਇਹਨਾਂ ਨੂੰ ਤਾਂ ਕੁਛ ਹੈ ਹੀ ਨਹੀਂ। ਇਹਨਾਂ ਨੂੰ ਇਹ ਹੈ ਕਿ ਪੰਜਾਬ ਹਰਿਆਣਾ ਹੈਗਾ, ਇਹਦੇ ਵਿੱਚ ਖੇਤੀ ਆਰਡੀਨੈਂਸ ਦੇ ਵਿੱਚ ਦਫਾ ਹੋਣਾ, ਅਸੀਂ ਇਹਨਾਂ ਨੂੰ ਕੀ ਲੈਣਾ। ਸਾਡੇ ਮੁੱਦਿਆਂ ਵੱਲ ਉਹਨਾਂ ਦੀ ਤਵੱਜੋ ਕਦੋਂ ਹੋਈ ਆ। ਖੈਰ ਦੇਖੋ, ਕਿਸਾਨ ਜਥੇਬੰਦੀਆਂ ਤੇ ਆ ਗਈਆਂ ਹੁਣ ਸੜਕ ਤੇ, ਪੇਚਾ ਪਊਗਾ ਕਸੂਤਾ, ਕਿਉਂਕਿ ਕੁਛ ਕਿਸਾਨ ਜਥੇਬੰਦੀਆਂ ਯੂਪੀ ਦੀਆਂ ਵੀ ਆ, ਰਾਜਸਥਾਨ ਦੀਆਂ ਵੀ ਆ, ਕੁਛ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਤੇ ਹੈ ਹੀ ਹੈ। ਤਾਂ ਇਹਨਾਂ ਨੇ ਜਥੇਬੰਦਕ ਢਾਂਚਾ ਆਪਣਾ ਉਸਾਰ ਲਿਆ ਹੋਇਆ। 11-12 ਜਥੇਬੰਦੀਆਂ ਨੇ, ਇਹਨਾਂ ਨੇ ਜੇਲ੍ਹ ਭਰੋ ਅੰਦੋਲਨ ਕੱਲ੍ਹ ਅੰਮ੍ਰਿਤਸਰ ਤੋਂ ਸ਼ੁਰੂ ਕਰ ਦਿੱਤਾ ਸੀ। ਉੱਥੇ ਮਾਈਆਂ ਵੀ ਆਈਆਂ ਨੇ, ਬੀਬੀਆਂ ਵੀ ਆਈਆਂ ਨੇ। ਹੁਣ ਇਹਨਾਂ ਨੇ ਜੋ ਆਪਣਾ ਏਜੰਡਾ ਤੈਅ ਕੀਤਾ ਉਹ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ, ਟਾਈਮ ਕਾਫੀ ਹੋ ਗਿਆ। ਇੱਕ ਤੇ ਇਹਨਾਂ ਨੇ ਆਖਿਆ ਕਿ ਅਸੀਂ ਘਰਾਓ ਕਰਾਂਗੇ, ਪੱਕੇ ਮੋਰਚੇ ਲਾਵਾਂਗੇ, ਮਤਲਬ ਕਿ ਬਾਦਲ ਪਿੰਡ ਔਰ ਪਟਿਆਲੇ ਦੇ ਵਿੱਚ। ਘਰਾਓ ਤੇ ਨਹੀਂ ਕਹਿ ਸਕਦੇ ਕਿ ਇੱਕ ਤਰ੍ਹਾਂ ਨਾਲ ਅਸੀਂ ਉੱਥੇ ਪੱਕਾ ਮੋਰਚਾ ਲਾਵਾਂਗੇ, ਇਹ ਕਹਿ ਸਕਦੇ ਹੋ। ਦੂਸਰਾ ਇਹਨਾਂ ਨੇ ਆਖਿਆ ਕਿ ਪਾਰਲੀਮੈਂਟ ਦੇ ਅੱਗੇ ਅਸੀਂ ਮੁਜ਼ਾਹਰਾ ਕਰਾਂਗੇ, ਜਿੱਦਾਂ ਹੀ ਇਹ ਆਰਡੀਨੈਂਸ ਉੱਥੇ ਪੇਸ਼ ਹੋਊਗਾ ਕਾਨੂੰਨ ਵਾਸਤੇ, ਕਿਉਂਕਿ ਜੇ 6 ਮਹੀਨਿਆਂ ਦੇ ਅੰਦਰ ਅੰਦਰ ਆਰਡੀਨੈਂਸ ਕਾਨੂੰਨ ਦਾ ਰੂਪ ਨਹੀਂ ਲੈਂਦਾ ਤੇ ਆਰਡੀਨੈਂਸ ਆਪਣੇ ਆਪ ਖਤਮ ਹੋ ਜਾਂਦਾ। ਇਹ ਗੱਲ ਨੋਟ ਕਰ ਲਓ। ਤੀਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ, ਇਹ ਕਹਿੰਦੇ ਆ ਕਿ ਜਿਹੜਾ ਵੀ ਉੱਥੇ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਜਾ ਕੇ ਵੋਟ ਉਲਟ ਪਾਊਗਾ, ਮਤਲਬ ਕਿ ਇਹਦੇ ਹੱਕ 'ਚ ਪਾਊਗਾ ਆਰਡੀਨੈਂਸ ਦੇ, ਔਰ ਜਾਂ ਗੈਰ ਹਾਜ਼ਰ ਰਹੂਗਾ, ਅਸੀਂ ਉਹਨੂੰ ਉੱਥੇ ਪੰਜਾਬ ਦੇ ਵਿੱਚ ਛੇਤੀ ਕੀਤਿਆਂ ਮਰਨ ਨਹੀਂ ਦੇ ਦੇਣਾ। ਤੇ ਬਾਕੀ ਉਹ ਕਹਿੰਦੇ ਆ ਕਿ 15 ਸਤੰਬਰ ਨੂੰ 2 ਘੰਟੇ ਅਸੀਂ ਰੋਡ ਜਾਮ ਕਰਾਂਗੇ ਤੇ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਥੋੜ੍ਹੀ ਇਹਨਾਂ ਨੂੰ ਸੋਚ ਵਿਚਾਰ ਕੇ ਕਦਮ ਚੁੱਕਣ ਦੀ ਜ਼ਰੂਰਤ ਆ। ਕਿਉਂਕਿ ਲੋਕ ਹਮੇਸ਼ਾ ਇਹਨਾਂ ਦਾ ਸਾਥ ਦਿੰਦੇ ਆ, ਕਿਸਾਨਾਂ ਦਾ, ਲੋਕ ਹਮੇਸ਼ਾ ਮਜ਼ਦੂਰਾਂ ਦਾ ਸਾਥ ਦਿੰਦੇ ਆ ਕਿ ਨਹੀਂ ਯਾਰ ਇਹ ਜਮਾਤ ਜਿਹੜੀ ਆ ਨਾ ਵੱਜਣੀ ਚਾਹੀਦੀ ਆ। ਪਰ ਰੌਲਾ ਆ ਕਿ ਜਦੋਂ ਇਹ ਦੋਧੀਆਂ ਦੇ ਦੁੱਧ ਡੋਲਣ ਲੱਗ ਜਾਂਦੇ ਆ, ਪਬਲਿਕ ਨੂੰ ਪਰੇਸ਼ਾਨ ਕਰਨ ਲੱਗ ਜਾਂਦੇ ਆ, ਪਬਲਿਕ ਫਿਰ ਸਾਥ ਨੂੰ ਹਟ ਜਾਂਦੀ ਆ। ਆਪਾਂ ਅੱਗੇ ਦੇਖਿਆ ਪੰਜਾਬ 'ਚ ਇਸ ਤਰ੍ਹਾਂ ਦਾ ਮਾਜਰਾ। ਇਹ ਜ਼ਰੂਰ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਠੀਕ ਆ ਸੜਕਾਂ ਤੇ ਆ ਜਾਣ, ਪਰ ਆਮ ਬੰਦੇ ਨੂੰ ਅਵੇਅਰ ਕਰਨ ਕਿ ਅਸੀਂ ਕਾਹਤੋਂ ਆ ਸੜਕਾਂ ਤੇ, ਸਾਡੀ ਤਕਲੀਫ ਕੀ ਆ, ਸਾਡਾ ਰੰਗ ਕੀ ਹੈ ਸਰਕਾਰ ਦੇ ਨਾਲ। ਇਹ ਜ਼ਰੂਰ ਅਵੇਅਰਨੈਸ ਜਿਹੜੀ ਹੈ ਪਿੰਡਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਪਰ ਪਬਲਿਕ ਨੂੰ, ਕਿਉਂਕਿ ਪਬਲਿਕ ਤੇ ਢੀ ਬੜੀ ਖੱਜਲ ਹੈ ਨਾ, ਧੱਕੇ ਨਾਲ ਬਾਜ਼ਾਰ ਬੰਦ ਕਰਵਾਉਣਾ ਜਾਂ ਰੋਡ ਬੰਦ ਕਰਨਾ, ਇਹ ਚੀਜ਼ਾਂ ਜਿਹੜੀਆਂ ਰੀਥਿੰਕ ਦਾ ਮੇਰੇ ਖਿਆਲ ਦੇ ਨਾਲ ਵਿਸ਼ਾ ਹੋ ਸਕਦਾ। ਤੇ ਬਾਕੀ ਜਿਹੜੀ ਗੱਲ ਆ ਉਹ ਇਹ ਆ ਕਿ ਜੇ ਆਪਾਂ ਦੇਖੀਏ ਇਸ ਕਸੌਟੀ ਤੇ ਹੋਣਾ, ਅਕਾਲੀਆਂ ਦੀ ਪ੍ਰੀਖਿਆ ਬੜੀ, ਉਹ ਜਿਵੇਂ ਕਹੀਏ ਨਾ ਕਿ ਦੁਵਿਧਾ ਵਾਲੀ ਹੋਏਗੀ ਕਿ ਕੀ ਅਕਾਲੀ ਉੱਥੇ ਜਾ ਕੇ ਆਰਡੀਨੈਂਸ ਦੇ ਹੱਕ ਦੇ ਵਿੱਚ ਵੋਟ ਕਰਦੇ ਆ ਜਾਂ ਗੈਰ ਹਾਜ਼ਰ ਰਹਿੰਦੇ ਆ, ਜਾਂ ਫਿਰ ਅਚਾਨਕ ਕੋਈ ਐਸਾ ਬਦਲਾਅ ਆਏਗਾ ਉਹਨਾਂ ਦੇ ਸਟਾਂਸ ਦੇ ਵਿੱਚ ਕਿ ਉਹ ਮੁਖਾਲਫਤ ਕਰਦੇ ਆ। ਤਾਂ ਦਿਲਚਸਪ ਰਹੇਗਾ ਕਿ ਇੱਕ ਪਾਸੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਹਾਲ ਕਰ ਦਿੱਤਾ ਸੀਗਾ ਕਿਸਾਨ ਯੂਨੀਅਨ ਨੇ ਉਸ ਸਮੇਂ ਜਦੋਂ ਨਰਮਾ ਪੱਟੀ ਬਰਬਾਦ ਹੋ ਗਈ ਸੀਗੀ। ਅਕਾਲੀ ਦਲ ਬਹੁਤ ਕਸੂਤਾ ਫਸ ਗਿਆ ਸੀ ਸਰਕਾਰ ਚ ਗਿਆ। ਤਾਂ ਇਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਕੋਰ ਵੋਟ ਬੈਂਕ ਹੈ ਉਹ ਪਿੰਡਾਂ 'ਚ ਹੈ, ਕਿਸਾਨੀ ਵੋਟ ਬੈਂਕ ਸਾਡਾ ਹੈ। ਤਾਂ ਉਹਦੇ ਬਾਰੇ ਸੋਚ ਕੇ ਆਪਣਾ ਫੈਸਲਾ ਕੋਈ ਬਦਲਦੇ ਆ, ਗੈਰ ਹਾਜ਼ਰੀ ਉਹਨੂੰ ਪ੍ਰਵਾਨ ਕਰਦੇ ਆ ਜਾਂ ਹੱਕ 'ਚ ਖੜਦੇ ਆ, ਉਹ ਦਿਲਚਸਪ ਸਟੈਂਡ ਰਹੇਗਾ ਅਕਾਲੀ ਦਲ ਬਦਲਦਾ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਇਆ ਰਾਮ ਰਹੀਮ ਦਾ ਹਸਪਤਾਲ। ਦੇਖੋ ਇਹਨਾਂ ਦੇ ਹਸਪਤਾਲ ਦੇ ਵਿੱਚੋਂ ਕੁਛ ਨਰਸਾਂ ਦਾ, ਜੋ ਇਹਨਾਂ ਦਾ ਫੀਮੇਲ ਸਟਾਫ ਹੈ,
ਉਹਨਾਂ ਦਾ ਵੀਡੀਓ ਇੱਕ ਵਾਇਰਲ ਹੋਇਆ ਵਾ, ਉਹਦੇ ਵਿੱਚ ਬਹੁਤ ਵੱਡੇ ਦੋਸ਼ ਲਾ ਰਹੇ ਆ। ਉਹ ਤੇ ਆਪਣੇ ਬੈੱਡ ਖੋਲ ਕੇ ਦਿਖਾ ਰਹੀਆਂ ਨੇ ਕੁੜੀਆਂ ਕਿ ਕਿਵੇਂ ਉਹਨਾਂ ਦੇ ਬੈੱਡਾਂ ਦੇ ਥੱਲੇ ਚਿੱਪਾਂ ਵਗੈਰਾ ਲੱਗੀਆਂ ਨੇ। ਕਿਵੇਂ ਉਹ ਕਹਿੰਦੀਆਂ ਨਾਮ ਲੈ ਲੈ ਕੇ ਦੱਸ ਰਹੀਆਂ ਕਿ ਮੇਲ ਸਟਾਫ ਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸੋ ਬਹੁਤ ਤਕੜੇ ਦੋਸ਼ ਨੇ ਉਹਨਾਂ ਦੇ, ਤੇ ਇਹ ਇੱਦਾਂ ਨਹੀਂ ਹੋ ਸਕਦਾ ਆਪਾਂ ਕਹੀਏ ਕਿ ਦੇਖੋ ਜੀ ਇਹਨਾਂ ਨੂੰ ਬਦਨਾਮ ਕਰਨ ਦਾ ਯਤਨ ਹੈ, ਜਿਸ ਤਰ੍ਹਾਂ ਆਮ ਤੌਰ ਤੇ ਸਫਾਈ ਦਿੱਤੀ ਜਾਂਦੀ ਹੈ ਮੇਰੇ ਵੱਲੋਂ। ਤਾਂ ਇਹ ਉਹਨਾਂ ਦਾ ਸਟਾਫ ਹੈ। ਜੇ ਕੋਈ ਉਹਨਾਂ ਦੇ ਵਿੱਚ ਕੋਈ ਐਸੀ ਜੀ ਕੋਈ ਗੱਲਬਾਤ ਐਸੀ ਤਾਂ ਉਹ ਆਪਣੇ ਪੱਧਰ ਤੇ ਉਹਨਾਂ ਨੇ ਕਿਉਂ ਨਹੀਂ ਸੁਲਝਾਈ, ਇੱਕ ਬਹੁਤ ਵੱਡਾ ਵਿਸ਼ਾ ਰਹੇਗਾ। ਪਰ ਜਦੋਂ ਹੁਣ ਕੁੜੀਆਂ ਦੋਸ਼ ਲਾ ਰਹੀਆਂ ਨੇ, ਵੀਡੀਓ ਵਾਇਰਲ ਹੋ ਗਿਆ, ਤਾਂ ਮੇਰੇ ਖਿਆਲ ਨਾਲ ਇਹ ਮਾਮਲਾ ਬਣਦਾ, ਮਾਮਲਾ ਦਰਜ ਕਰਕੇ ਕੇਸ ਰਜਿਸਟਰ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਕਰਨਾ ਚਾਹੀਦਾ ਜਿਹੜਾ ਇਸ ਤਰ੍ਹਾਂ ਦਾ ਸਟਾਫ ਦੂਜੇ ਸਟਾਫ ਨੂੰ ਤੰਗ ਕਰਦਾ ਹੈ। ਉਹਨੂੰ ਤਾਂ ਸਟਾਫ ਕਹਿੰਦੇ ਆ, ਮੇਰੇ ਖਿਆਲ ਦੇ ਨਾਲ ਸ਼ਰਮ ਆਉਂਦੀ ਹੈ, ਉਹਨੂੰ ਤਾਂ ਸੀਏ ਸਟਾਫ ਤੇ ਜਾਣਾ ਚਾਹੀਦਾ। ਔਰ ਦੂਜੀ ਗੱਲ ਇਹ ਆ ਕਿ ਕੀ ਇਹਨਾਂ ਨੂੰ ਮੱਤ ਨਹੀਂ ਆਉਂਦੀ, ਅਕਲ ਨਹੀਂ ਆਉਂਦੀ ਕਿ ਅੱਗੇ ਕੀ ਕੁਛ ਹੋਇਆ ਕਿ ਤੁਸੀਂ ਆਪਣਾ ਸਟਾਫ ਚੋਣਵਾ ਰੱਖੋ। ਮੈਂ ਕਹਿੰਦਾ ਕਿ ਹਸਪਤਾਲ ਬੰਦ ਕਰ ਦਿਓ। ਇਹਨਾਂ ਹਸਪਤਾਲਾਂ 'ਚ ਬਹੁਤ ਗਰੀਬਾਂ ਦਾ ਇਲਾਜ ਵੀ ਹੋਇਆ। ਬਹੁਤ ਸਾਰੇ ਜਿਹੜੇ ਡੇਰਿਆਂ ਦੇ ਨਾਲ ਤਾਲੁਕਾਤ ਨਹੀਂ ਰੱਖਦੇ, ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਇੱਥੇ ਇਲਾਜ ਕਰਾ ਕੇ ਗਏ, ਕਿਉਂਕਿ ਇਲਾਜ ਇਹਨਾਂ ਦਾ ਸਸਤਾ ਹੁੰਦਾ ਸੀ ਕਿਸੇ ਟਾਈਮ, ਵੈਸੇ ਮੇਰੇ ਖਿਆਲ ਦੇ ਨਾਲ ਫ੍ਰੀ ਨਹੀਂ ਹੁੰਦਾ ਸੀਗਾ। ਉਹ ਮੈਂ ਨਹੀਂ ਕਹਿੰਦਾ ਕਿ ਆਪਦਾ ਠੀਕ ਹੈ, ਪ੍ਰਬੰਧ ਹੈ ਜਿਹੜਾ ਸਰਕਾਰ ਸਾਂਭ ਲਵੇ, ਚਾਹੇ ਡੇਰਾ ਚਲਾਵੇ, ਪਰ ਚੱਜ ਨਾਲ ਚਲਾਵੇ, ਕਿਉਂਕਿ ਧੀਆਂ ਭੈਣਾਂ ਤੇ ਸਬਜ਼ੀਆਂ ਨੇ ਨਾ ਉੱਤੇ। ਉਹ ਹੋ ਸਕਦਾ ਉਹ ਡੇਰੇ ਨੂੰ ਨਾ ਮੰਨਦੀਆਂ, ਉਹਨੂੰ ਜੋਬ ਕਰਦੀਆਂ ਹੋਣ, ਜਾਂ ਉਹ ਡੇਰੇ ਵਾਲੇ ਵੀ ਹੋਣ, ਭਾਵੇਂ ਪੈਰੋਕਾਰਾਂ ਦੀਆਂ ਧੀਆਂ ਹੁੰਦੀਆਂ ਤੇ ਧੀਆਂ ਨੇ, ਕੋਈ ਜ਼ਬਰਦਸਤੀ ਹੁੰਦੀ ਹੈ, ਕੋਈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਤੇ ਇਹਨਾਂ ਤੇ ਕੇਸ ਰਜਿਸਟਰ ਕਰਨਾ ਚਾਹੀਦਾ ਹੈ। ਪਰ ਇਹ ਘਟਨਾ ਜਿਹੜੀ ਹੈ ਉਹ ਇਹ ਡੇਰਾ ਖਰਚਾ ਵੀ ਨਹੀਂ ਹੈ, ਉਹ ਜਿਹੜਾ ਇਹਨਾਂ ਦੇ ਪਿੰਡ ਹਸਪਤਾਲ ਬਣਿਆ ਗੁਰੂਸਰ ਮੋਢੀਆ ਹੈ, ਸਾਡੇ ਲਾਗੇ ਹੀ ਆ, ਰਾਜਸਥਾਨ 'ਚ ਜਦੋਂ ਦਾਖਲ ਹੋਈ ਗੰਗਾ ਨਗਰ ਵਾਲੀ ਸਾਈਡ ਨੇੜੇ ਹੀ ਆ ਗੁਰੂਸਰ ਮੋਢੀਆ। ਗੁਰੂਸਰ ਪਿੰਡ ਉਹਦਾ ਵੀ ਗੁਰੂਸਰ ਹੀ ਆ। ਤਾਂ ਗੁਰੂਸਰ ਮੋਢੀਆ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਹਸਪਤਾਲ ਬਣਿਆ ਇਹਨਾਂ ਦੇ, ਤਾਂ ਉਸ ਹਸਪਤਾਲ ਦੀ ਇਹ ਘਟਨਾ, ਤੇ ਹਾਲਾਂਕਿ ਮਾਮਲਾ ਪੁਲਿਸ ਦੇ ਕੋਲ ਚੱਲ ਗਿਆ, ਇਨਕੁਆਇਰੀ ਹੋਣੀ ਚਾਹੀਦੀ ਆ। ਇਹ ਜਿਹੜੇ ਹਸਪਤਾਲ ਚੱਲਦੇ ਆ ਪ੍ਰੋਪਰ ਢੰਗ ਨਾਲ ਚਲਾਉਣ, ਵਧੀਆ ਢੰਗ ਨਾਲ ਚਲਾਉਣ, ਕਿਸੇ ਨੂੰ ਕੋਈ ਤਕਲੀਫ ਨਹੀਂ। ਪਰ ਜੇ ਇਸ ਤਰ੍ਹਾਂ ਕਰਨਗੇ ਮੇਰੇ ਖਿਆਲ ਦੇ ਨਾਲ ਡੈਫੀਨੇਟਲੀ ਇਹਨਾਂ ਹਸਪਤਾਲਾਂ ਨੂੰ ਜਿੰਦਰੇ ਰਾਜਾਂ ਨੇ ਆਉਣਾ ਵਿੱਚ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350